ਮਸਲੇ ਬਸ ਪਿੰਡ ਜਿਹੜੇ ਸਨ ਨਾਵਾਣਾ ਦੇ ਜਾਂ ਰਾਜਪੂਤਾਂ ਦੇ ਗੁੱਜਰਾਂ ਦੇ ਡੋਗਰਾਂ ਦੇ ਇਹ ਇਕੱਠੇ ਸੀ 85 ਪਿੰਡ। ਅੱਛਾ ਜੇ ਕੋਈ ਇਹ ਵਿੱਚ ਕੋਈ ਸ਼ੈ ਨਹੀਂ ਸੀ। ਜੇ ਕੋਈ ਹਿੰਦੂ ਆਉਂਦਾ ਸੀ ਨਾ ਤੇ ਉਹ ਰਾਮ ਕਰਕੇ ਦੌੜ ਜਾਂਦਾ ਸੀ। ਉਹ ਲਾਮ ਕਰ ਜਾਂਦੇ ਸੀ। ਹਾਂਜੀ ਏਕਾ ਬੜਾ ਸੀ ਉਹਨਾਂ ਇੱਕ ਕਰਨੇ ਇਲਾਕੇ ਦੀ ਦੋ ਸੀ ਨਹੀਂ ਹਾਂਜੀ ਇਸ ਵਾਸਤੇ ਉਹ ਕਰਦੇ ਸੀ ਹਲਾਲ ਜਾਨਵਰ ਜਿਹੜੇ ਹਿੰਦੂ ਮਨਾ ਕਰਦੇ ਸੀ ਉਹ ਇਹ ਕਰਦੇ ਸੀ ਲੇਕਿਨ ਰੋਕ ਨਹੀਂ ਲੋਕ ਨਹੀਂ ਸਕਦੇ। ਸਹੀ ਗੱਲ ਇਹ ਤੇ ਮੈਂ ਵੇਖਿਆ 14 ਬਾਈਆਂ ਬੈੜੀਆਂ ਹੋਈਆਂ ਸੀ ਹਲਾਲ ਤੇ ਸਾਰਾ ਇਲਾਕਾ ਕਿਥੋਂ ਨਾ ਯਾਦ ਹੈ ਚਰਨ ਸਿੰਘ ਸੀ ਅੱਛਾ ਚਰਨ ਕੋਲਡੀ ਹਜ਼ਾਰਪੁਰੇ ਦਾ। ਅੱਛਾ ਯਾਦ ਉਹ ਸਾਡੇ ਨਾਲ ਸੀ ਜਗਿੰਦਰ ਸਿੰਘ ਸੀ, ਹਾਂਜੀ ਇੱਕ ਓਮ ਪ੍ਰਕਾਸ਼ ਸੀ, ਇੱਕ ਰਾਮਚੰਦਰ ਸੀ। ਇਹ ਹਿੰਦੂ ਸੀ। ਤੇ ਫਿਰ ਉਹ ਮੋਰਚਾ ਟੁੱਟਿਆ। ਫਿਰ ਬੰਦਾ ਫਿਰਿਆ ਘੋੜੀ ਦੇ ਵੱਲੋਂ ਕੋਈ ਨਿਕਲ ਜਾਉਣ ਟਾਈਮ ਪੈਰ ਹੀ ਆਰੀ ਦਿੰਦੇ ਜੇ। ਹਾਂਜੀ ਫਿਰ ਦੁਨੀਆ ਹਿੱਲੀ ਏ। ਫਿਰ ਆਣ ਕੇ ਖਾਨਪੁਰ ਲੱਗਾ। ਹਾਂ ਉੱਥੇ ਲੰਡੀ ਆਣ ਕੇ ਫਿਰ ਜਿਸ ਵੇਲੇ ਲੋਕੀ ਗੱਡੇ ਲੈ ਕੇ ਸਮਾਨ ਆਪਣਾ ਲੱਦ ਕੇ ਤੇ ਆਏ ਨੇ। ਹਾਂਜੀ ਉੱਥੇ ਫਿਰ ਹਮਲਾ ਕੀਤਾ ਉਹਨਾਂ ਨੇ। ਹਮਲਾ ਕੀਤਾ ਹਾਂ ਹਾਂਜੀ ਸਿੱਖਾਂ ਨੇ ਉੱਥੇ ਬੜੀ ਤਗਾਸਤ ਦੀ ਹਾਂਜੀ ਇਹਨਾਂ ਕਿਤੇ ਵਹਿੜੀ ਹਲਾਲ ਕੀਤੀ ਪੁਲ ਥਲੇ ਮੁਸਲਮਾਨਾਂ ਨੇ। ਹਾਂਜੀ ਉਹਨੇ ਚਲਾਈ ਗੋਲੀ ਸਿੱਖਾਂ ਨੇ ਬੰਦੇ 2 ਮਰ ਗਏ। ਹਾਂਜੀ 2 ਸ਼ਹੀਦ ਹੋ ਗਏ। ਜਿਹੜੇ ਸਵੇਰ ਨੂੰ ਉਹ ਪੈਂਦੇ ਨੇ ਇੱਕ ਘੋੜੀ ਨੂੰ ਜਿਵੇਂ ਆਹ ਡੇਰਾ ਨਾ ਇਸ ਤਰ੍ਹਾਂ ਕਰਕੇ ਘੋੜੀ ਚੌਕਦੀ ਸੀ। ਘੋੜੀ ਨੂੰ ਪਏ ਨੇ ਬੰਦੇ ਉੱਠਣ ਲੱਗੇ। ਉਹਨੂੰ ਆਖਿਆ ਘੋੜੀ ਵਾਲੇ ਨੇ ਆਖਿਆ ਨਾ ਹਿੱਲਿਓ ਨਾ ਜਾਣ ਦਿਓ ਲੈ ਜਾਓਗੇ ਜਿੱਥੇ ਜਾਓਗੇ। ਉਹ ਘੋੜੀ ਤੇ ਬਹਿ ਗਿਆ। ਜਿਹੜੇ 4 ਸਨ ਦੂਜੇ ਉਹ ਦੌੜ ਪਏ। ਉਹਨਾਂ ਨੇ ਕਿਹਾ ਇਹ ਨਾ ਜਾਣ। ਉਹ ਇੱਕ ਅੰਦਰ ਜਾ ਵੜੇ ਨੇ ਉਹ ਉੱਥੇ ਮਾਰਦੇ ਇੱਟਾਂ ਨਾਲ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਟਲੀ ਦੇ ਬਟਨ ਨੂੰ ਵੀ ਦਬਾ ਦਿਓ ਨਵੀਆਂ ਲੇਟੈਸਟ ਵੀਡੀਓ ਦੇਖਣ ਵਾਸਤੇ। अस्सलाम वालेकुम जी, सत श्री अकाल, आदाब। ਅੱਜ ਅਸੀਂ ਜੀ ਜ਼ਿਲ੍ਹਾ ਗੁਜਰਾਂਵਾਲਾ ਤਹਿਸੀਲ ਕਾਮੋ ਕੀ ਥਾਣਾ ਵਾਂਡੋ ਤੇ ਥਾਣਾ ਵਾਂਡੋ ਦੇ ਪਿੰਡ ਕੋਟਲੀ ਨਾਓ ਆਏ ਆ। ਇਹ ਬਜ਼ੁਰਗ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਕਿਹੜਾ ਜੀ ਤੁਹਾਡਾ? ਮਹਿਮੂਦਪੁਰ ਬਟਾਲਾ। ਉਹਨਾਂ ਦਾ ਇੰਟਰਵਿਊ ਕਰਨ ਆਏ ਆ ਤੇ 47 ਵੇਲੇ ਦਾ ਤੇ ਇਹਨਾਂ ਕੋਲ ਇਹਨਾਂ ਦੀਆਂ ਯਾਦਾਂ ਪੁੱਛਦੇ ਆ ਜੀ ਤੇ ਤੁਹਾਡੇ ਤੱਕ ਪਹੁੰਚਾਉਂਦੇ ਆ ਤੇ ਸ਼ੁਰੂ ਕਰਦੇ ਆ ਜੀ। ਬਜ਼ੁਰਗੋ ਕੀ ਨਾਮ ਹੈ ਤੁਹਾਡਾ? ਹਸਨ ਮੁਹੰਮਦ। ਤੇ ਤੁਹਾਡਾ ਬਜ਼ੁਰਗੋ ਕੀ ਨਾਮ? ਫਜ਼ਲ ਅਹਿਮਦ ਅਵਾਨ। ਸਰ ਤੁਹਾਡਾ ਨਾਮ ਦੱਸਣਾ ਜੀ? ਆਬਿਦ ਹੁਸੈਨ ਅਵਾਨ। ਤੁਹਾਡਾ ਸਰ? ਮੁਹੰਮਦ ਸਈਦ ਅਵਾਨ। ਮੁਹੰਮਦ ਸਈਦ ਅਵਾਨ। ਇਹ ਜੀ ਅਵਾਨ ਫੈਮਿਲੀ ਹੈ ਤੇ ਇਹਨਾਂ ਦੇ ਕੋਲੋਂ ਹਿਜਰਤ ਦੀ ਉਹ ਗੱਲਬਾਤ ਪੁੱਛਾਂਗੇ। ਇਹਨਾਂ ਬਜ਼ੁਰਗਾਂ ਦੀ ਉਸ ਵੇਲੇ ਉਮਰ ਕਿੰਨੀ ਸੀ ਜੀ ਤੁਹਾਡੀ? ਮੇਰੀ ਹੋ ਗਈ 15-16 ਸਾਲ। ਹਾਂਜੀ 8ਵੀਂ ਪੜ੍ਹਦਾ ਸੀ ਮੈਂ। 14-15 ਸਾਲ ਹੋ ਗਏ। ਸਹੀ ਹੋ ਗਿਆ। ਅੱਛਾ ਬਜ਼ੁਰਗੋ ਪਿੰਡ ਦਾ ਨਾਂ ਕੀ ਸੀ ਤੁਹਾਡੇ ਦਾ? ਬਟਾਲਾ। ਮਹਿਮੂਦਪੁਰ ਬਟਾਲਾ ਦੋ ਮਹਿਮੂਦਪੁਰ ਬਟਾਲਾ। ਇਹ ਕੀ 2 ਪਿੰਡ ਸਨ? 2 ਪਿੰਡ ਸਨ। ਇਹਦੇ ਬਾਰੇ ਦੱਸੋ ਕਿੱਡੇ ਕੁ ਪਿੰਡ ਸਨ? ਆਬਾਦੀ ਹਾਂਜੀ ਮੇਰਾ ਖਿਆਲ ਹੈ ਜੀ 8 ਘਰ ਦਾ ਬਟਾਲੇ ਦੇ ਸੀ। 8 ਘਰ? ਸਿਰਫ ਛੋਟਾ ਪਿੰਡ ਸੀ ਉਹ? ਛੋਟਾ ਪਿੰਡ ਸੀ। ਅੱਛਾ ਤੇ 14-15 ਪਿੰਡ ਸੀ। 14-15। ਹਾਂ 2 ਨੰਬਰਦਾਰੀਆਂ ਸੀ। ਅੱਛਾ 2 ਨੰਬਰਦਾਰੀਆਂ। 2 ਪਟਵਾਰੀ ਸੀ। ਕਿਹੜੀ ਕੌਮ ਰਹਿੰਦੀ ਸੀ ਇੱਥੇ? ਅਵਾਨ ਰਹਿੰਦੇ ਸੀ ਸਾਰੇ? ਕੋਈ ਚਮਾਰਾਂ ਦੇ ਘਰ ਨਹੀਂ ਸੀ। ਹਾਂਜੀ ਕੋਈ ਕਮੀਆਂ ਦੇ ਘਰ ਨਹੀਂ ਸੀ ਚਮਾਰਾਂ ਦੇ। ਸਹੀ। ਬਾਕੀ ਸਾਰੇ ਅਵਾਨ ਹੀ ਸੀ। ਮੁਸਲਮਾਨ ਹੀ ਸਨ ਸਾਰੇ? ਮੁਸਲਮਾਨ ਕੋਈ ਵੀ ਨਹੀਂ ਸੀ? ਕੋਈ ਨਹੀਂ ਸੀ। ਸਹੀ ਹੋ ਗਿਆ।
ਤੁਹਾਡੇ ਵਾਲਦ ਸਾਹਿਬ ਦਾ ਕੀ ਨਾਮ ਸੀ? ਦਿਲ ਮੁਹੰਮਦ। ਸ਼ੇਰ ਮੁਹੰਮਦ, ਦਿਲ ਮੁਹੰਮਦ। ਦਿਲ ਮੁਹੰਮਦ। ਦਿਲ ਮੁਹੰਮਦ। ਤੇ ਤੁਹਾਡੇ ਦਾਦਾ ਜੀ ਦਾ? ਫਤਿਹ ਮੁਹੰਮਦ। ਫਤਿਹ ਮੁਹੰਮਦ। ਤੇ ਇਹਦੇ ਨਾਲ ਕਿਹੜੇ ਕਿਹੜੇ ਪਿੰਡ ਲੱਗਦੇ ਸੀ ਤੁਹਾਨੂੰ? ਇਹਦੇ ਨਾਲ ਖੁਸ਼ਨਗਰ ਲੱਗਦਾ ਸੀ। ਹਾਂਜੀ ਖੁਸ਼ਨਗਰ, ਕੌਲਪੁਰ, ਹਾਂਜੀ ਆਲੂ ਪੱਟੀ, ਫਿਰੋਜ਼ਪੁਰ, ਸਹੀ। ਬਾਬਰ ਮੰਜ, ਖੁੱਥੇ ਖੁੱਥੇ, ਇਹ ਸਾਰੇ ਕਿਹਨਾਂ ਦੇ? ਸਿੱਖਾਂ ਅਵਾਨਾ ਪਿੰਡ ਦੇ, ਕਿ ਮੁਸਲਮਾਨਾਂ ਸਭ ਅਵਾਨਾ ਦੇ। ਅਵਾਨਾ ਦੇ ਪਿੰਡ ਸੀ। ਅਵਾਨਾ ਸਾਰੇ। ਪਿੰਡ ਦੇ ਵਿੱਚ ਸਕੂਲ ਵੀ ਹੈ ਸੀ ਤੁਹਾਡੇ? ਸਾਡੇ ਕੋਈ ਸਕੂਲ ਨਹੀਂ ਸੀ। ਬਾਬਲ ਮੰਜ ਸਕੂਲ ਸੀ। ਹਾਂਜੀ ਬਾਬਲ ਮੰਜ ਪਿੰਡ ਉੱਥੇ ਸਕੂਲ ਸੀ। ਉੱਥੇ ਸਕੂਲ ਸੀ। ਹਾਂ, ਸਹੀ ਹੋ ਗਿਆ। ਪ੍ਰਾਇਮਰੀ ਤੇ ਤੁਹਾਡੇ ਬਜ਼ੁਰਗ ਕੀ ਕੰਮ ਕਰਦੇ ਸੀ? ਬਾਈ ਕਰਦੇ ਸੀ। ਵਾਹੀ ਕਰਦੇ ਸੀ। ਠੀਕ ਹੋ ਗਿਆ। ਤੇ ਮਸਜਿਦਾਂ ਕਿੰਨੀਆਂ ਸੀ ਪਿੰਡ ਦੇ ਵਿੱਚ? ਇੱਕ ਮਸਜਿਦ ਸੀ। ਪਿੰਡ ਕੱਚਾ ਸੀ ਕਿ ਪੱਕਾ ਸੀ? ਕੱਚਾ ਸੀ ਸਾਰਾ ਤਕਰੀਬਨ ਉਸ ਜ਼ਮਾਨੇ ਦੇ ਵਿੱਚ। ਕੋਈ ਕੰਧ ਹੈ ਸੀ ਪੱਕੀਆਂ, ਬਾਕੀ ਕੱਚਾ ਹੀ ਸੀ। ਸਹੀ ਹੋ ਗਿਆ। ਇਹ ਜਿਹੜੇ ਉੱਥੇ ਚਮਾਰ ਤੁਸੀਂ ਦੱਸ ਰਹੇ ਹੋ, ਹਾਂ, ਇਹਨਾਂ ਦੇ ਨਾਂ ਯਾਦ ਨੇ? ਇੱਕ ਦਾ ਨਾਂ ਤਾਂ ਸਾਧੂ ਸੀ, ਹਾਂਜੀ। ਇੱਕ ਨਾਂ ਰੱਖਾ ਸੀ। ਰੱਖਾ ਸੀ। ਹਾਂਜੀ, ਮੰਗਤੂ ਸੀ। ਮੰਗਤੂ। ਹੋਰ ਕਿਹੜਾ ਸੀ? ਕਾਕੂ ਰਾਮ ਸੀ। ਸਹੀ। ਬਤਨਾ, ਬਤਨਾ ਸੀ। ਰਾਧਾ, ਹਾਂ, ਰਾਧਾ ਸੀ। ਰਾਧਾ। ਉਹਦੀ ਉਹ ਛੰਨ ਸੀ, ਉਹ ਆਪਣਾ ਟੀਨ ਦੀ ਛੰਨ ਸੀ। ਅੱਛਾ, ਛੱਤ ਜਿਵੇਂ ਜਿਹੜੀ ਸੈਲਰ ਨਹੀਂ ਹੁੰਦਾ, ਸੈਲਰ, ਹਾਂਜੀ। ਇਸ ਤਰ੍ਹਾਂ ਉਹਨੇ ਉੱਤੇ ਉਹ ਪਾਈ ਸੀ ਛੰਨ ਟੀਨ ਦੀ। ਅੱਛਾ ਅੱਛਾ। ਹਾਂ, ਉੱਥੇ ਕਬੂਤਰ ਸ਼ਬੂਤਰ ਰਹਿੰਦੇ ਸਨ, ਹੋਰ ਕੋਈ ਬਾਤ ਨਹੀਂ। ਘਰ ਤੁਹਾਡੇ ਪਿੰਡ ਦੇ ਵਿੱਚ ਕੱਚੇ ਸੀ ਕਿ ਪੱਕੇ ਸੀ? ਤਕਰੀਬਨ ਕੱਚੇ ਸੀ ਤਕਰੀਬਨ। ਅੱਛਾ ਇਹ ਬਾਬਿਆਂ ਦਾ ਬਰਾਂਡਾ ਹੀ ਸੀ ਪੱਕਾ। ਇੱਕ ਬਰਾਂਡਾ ਪੱਕਾ ਸੀ, ਬਾਕੀ ਤਾਂ ਸਾਰੇ ਕੱਚੇ ਸੀ। ਅੱਛਾ, ਬਾਕੀ ਕੱਚੇ ਸੀ। ਅੱਛਾ ਜੀ ਬਜ਼ੁਰਗੋ, ਮਸਜਿਦਾਂ ਇੱਕ ਮਸਜਿਦ ਸੀ? ਇੱਕ ਮਸਜਿਦ ਸੀ। ਕਿਹੜੀ ਸਾਈਡ ਤੇ ਮਸਜਿਦ ਸੀ? ਪਹਾੜ ਦੱਖਣ ਪਾਸੇ ਸੀ। ਦੱਖਣ ਪਾਸੇ। ਉਸ ਵੇਲੇ ਤੁਸੀਂ ਪੜ੍ਹਦੇ ਸੀ ਕਿ ਕੀ ਕਰਦੇ ਸੀ? ਪੜ੍ਹਦਾ ਸੀ ਕਿਹੜੀ ਕਲਾਸ 'ਚ ਸੀ? 8ਵੀਂ 'ਚ। 8ਵੀਂ 'ਚ ਪੜ੍ਹਦੇ ਸੀ। ਕਿਹੜਾ ਸਕੂਲ ਸੀ ਤੁਹਾਡਾ? ਬਕੇਰੀਆਂ ਸੀ ਜੀ, ਹਾਈ ਸਕੂਲ। ਮਕੇਰੀਆਂ ਹਾਈ ਸਕੂਲ। ਸਹੀ ਹੋ ਗਿਆ। ਤੁਹਾਡਾ ਜ਼ਿਲ੍ਹਾ ਹੁਸ਼ਿਆਰਪੁਰ ਸੀ, ਅੱਛਾ, ਤਹਿਸੀਲ ਤੁਹਾਡੀ ਦਸੂਆ ਸੀ। ਦਸੂਆ ਸੀ, ਤੇ ਮਕੇਰੀਆਂ ਤੁਹਾਡਾ ਸਕੂਲ ਸੀ। ਥਾਣਾ ਵੀ ਥਾਣਾ ਬਕੇਰੀਆਂ। ਵੀ ਮਕੇਰੀਆਂ ਸੀ। ਹਾਂ। ਕਿੰਨਵੀਂ ਤੱਕ ਸਕੂਲ ਸੀ ਜਿੱਥੇ ਤੁਸੀਂ ਪੜ੍ਹਦੇ ਸੀ? 10ਵੀਂ ਤੱਕ। 10ਵੀਂ ਤੱਕ। ਟੀਚਰਾਂ ਦੇ ਨਾਂ ਯਾਦ ਨੇ? ਕੋਈ ਯਾਦ ਨਹੀਂ। ਮੁਸਲਮਾਨ ਟੀਚਰ ਸਨ ਕਿ ਇਹ ਸਿੱਖ? ਸਾਰੇ ਹਿੰਦੂ ਸੀ। ਸਾਰੇ ਹਿੰਦੂ ਸਨ। ਸਕੂਲ ਹੀ ਹਿੰਦੂਆਂ ਦਾ ਸੀ। ਸਹੀ। ਜਿਹੜੇ ਤੁਹਾਡੇ ਨਾਲ ਬੱਚੇ ਪੜ੍ਹਦੇ ਇੱਕ ਸਿਰਫ ਮੁਸਲਮਾਨ ਆਏ ਸੀ ਭਾਈ ਤੁਹਾਡਾ ਆਪਣੀ ਉੱਥੋਂ ਦਾ ਬਾਠ ਗੁਲਾਮ ਦੇ ਕਿਸੇ ਸਕੂਲ ਸੀ, ਸਿਰਫ ਮੁਸਲਮਾਨ। ਅੱਛਾ, ਬਾਕੀ ਸਾਰੇ ਹਿੰਦੂ ਸੀ। ਬਾਕੀ ਸਾਰੇ ਹਿੰਦੂ ਸੀ। ਸਹੀ ਹੋ ਗਿਆ। ਤੇ ਬਜ਼ੁਰਗ ਤੁਸੀਂ ਉਦੋਂ ਕੀ ਕਰਦੇ ਸੀ? ਜੀ ਮੈਂ ਸਕੂਲ ਹੀ ਜਾਂਦਾ ਸੀ। ਤੁਸੀਂ ਕਿਹੜੀ ਕਲਾਸ 'ਚ ਸੀ? ਮੈਂ ਦੂਸਰੀ ਚ ਤੁਸੀਂ ਕਿਹੜੇ ਸਕੂਲ ਪੜ੍ਹਦੇ ਸੀ? ਮੰਜੀ। ਮੰਜੀ ਹਾਂਜੀ, ਪ੍ਰਾਇਮਰੀ ਸਕੂਲ। ਪ੍ਰਾਇਮਰੀ ਸਕੂਲ। ਪ੍ਰਾਇਮਰੀ ਸਕੂਲ, ਬਾਬਲ ਮੰਜ ਸੀ ਪਿੰਡ ਦਾ ਨਾਮ। ਬਾਬਲ ਮੰਜ। ਸਹੀ ਹੋ ਗਿਆ। ਹਾਂ ਉਹ ਤੁਹਾਨੂੰ ਚੇਤਾ ਨੇ ਆਪਣੇ ਕੋਈ ਨਾਲ ਜਿਹੜੇ ਬੱਚੇ ਪੜ੍ਹਦੇ ਸੀ? ਜੀ, ਨਹੀਂ ਹੁਣ ਨਹੀਂ ਯਾਦ। ਹਾਂਜੀ। ਮਾਸਟਰ ਦਾ ਨਾਂ ਯਾਦ ਹੈ, ਚਰਨ ਸਿੰਘ ਸੀ, ਅੱਛਾ, ਚਰਨ। ਕੋਲਡੀ ਹਜ਼ਾਰਪੁਰੇ ਦਾ। ਅੱਛਾ, ਯਾਰਪੁਰ। ਉਹ ਸਾਡੇ ਨਾਲ ਸੀ, ਇੱਕ ਜਗਿੰਦਰ ਸਿੰਘ ਸੀ, ਹਾਂਜੀ। ਇੱਕ ਓਮ ਪ੍ਰਕਾਸ਼ ਸੀ, ਇੱਕ ਰਾਮਚੰਦਰ ਸੀ। ਇਹ ਹਿੰਦੂ ਸੀ। ਆ ਗਏ ਨੇ ਯਾਦ। ਉਹ ਦੂਰੋਂ ਹੁੰਦੇ ਸੀ ਨਾ ਉੱਥੇ ਸਕੂਲੇ। ਸਹੀ ਹੋ ਗਿਆ। ਉਹਨਾਂ ਪਿੰਡ ਤੇ ਜਿਹੜੇ ਤੁਹਾਡੇ ਨਾਲ ਕਲਾਸ ਫੈਲੋ ਤੁਹਾਡੇ ਨਾਲ ਪੜ੍ਹਦੇ ਸੀ ਬੱਚੇ, ਹਾਂ। ਮੁਸਲਮਾਨਾਂ ਦੇ ਜ਼ਿਆਦਾ ਸਨ ਕਿ? ਨੇ ਮੁਸਲਮਾਨ ਜ਼ਿਆਦਾ ਸੀ, ਹਿੰਦੂਆਂ ਦੇ ਤੇ ਇਹ ਜਿਹੜੇ ਦੋ ਤਿੰਨ ਦੱਸੇ। ਸਹੀ ਹੋ ਗਿਆ। ਤੇ ਕਿੰਨਵੀਂ ਤੱਕ ਉੱਥੇ ਤੁਸੀਂ ਪੜ੍ਹੇ? ਚਾਰਵੀਂ ਸੀ ਉੱਥੇ, ਪ੍ਰਾਇਮਰੀ ਸੀ। ਅੱਛਾ। ਉਹਦੇ ਬਾਅਦ ਹਾਈ ਸਕੂਲ ਮੁਕੇਰੀ ਚੱਲ ਗਏ। ਅੱਛਾ, ਮਕੇਰੀਆਂ ਤੁਸੀਂ ਕਿੰਨੇ ਸਾਲ ਪੜ੍ਹੇ? 8 ਤੱਕ ਉੱਥੇ ਰਹੇ, 2-4 ਸਾਲ ਉੱਥੇ ਪੜ੍ਹੇ। 8ਵੀਂ ਉੱਥੇ ਕਰ ਲਈ ਸੀ? 8ਵੀਂ ਨਹੀਂ, 8ਵੀਂ ਇੱਥੇ ਕੀਤੀ। ਅੱਛਾ, ਉੱਥੇ ਵਾਲੇ ਦਾਖਲ ਹੋਏ ਸੀ? 47 ਵਿੱਚ ਆ ਗਏ ਸੀ ਇੱਥੇ, ਫਿਰ ਇੱਥੇ ਆ ਕੇ ਦਾਖਲ ਹੋ ਗਏ ਕੋਲ ਨਵਾਬ ਸਦੁੱਲਾ ਖਾਂ। ਸਹੀ ਸਹੀ। ਇੱਥੇ 8 ਕੀਤੀਆਂ ਸੀ। ਠੀਕ ਹੋ ਗਿਆ। ਹੋਰ ਤੁਹਾਡੇ ਬਜ਼ੁਰਗਾਂ ਦੇ ਖੇਤੀ ਕਰਦੇ ਸੀ ਉੱਥੇ, ਹਾਂਜੀ। ਖੂਹਾਂ ਦੇ ਨਾਂ ਯਾਦ ਨੇ? ਖੂਹ ਉੱਥੇ ਹੁੰਦੇ ਨਹੀਂ ਸੀ, ਨਹਿਰੀ ਪਾਣੀ ਸੀ? ਨਹਿਰੀ ਪਾਣੀ। ਅੱਛਾ, ਨਹਿਰੀ ਪਾਣੀ ਸੀ। 6 ਮਹੀਨੇ ਦਾ। ਅੱਛਾ ਅੱਛਾ ਅੱਛਾ। ਹੋਰ ਕੋਈ ਡੇਰੇ ਸ਼ੇਰੇ ਬਾਹਰ ਹੁੰਦੇ ਸੀ ਕਿ? ਨਹੀਂ, ਪਿੰਡ ਹੀ ਸਾਰਾ ਮਾਲ ਸਾਰੇ ਹੁੰਦੇ। ਹਾਂਜੀ, ਕੋਈ ਡੇਰੇ ਨਹੀਂ ਸੀ ਬਾਹਰ, ਪਿੰਡ ਦੇ ਵਿੱਚ ਹੀ? ਪਿੰਡ ਹੀ ਸਾਰੇ ਡੇਰੇ। ਸਹੀ ਹੋ ਗਿਆ। ਸਿੱਖਾਂ ਨਾਲ ਵੀ ਤਾਲੁਕਾਤ ਹੈ ਸਨ? ਬਜ਼ੁਰਗਾਂ ਦੇ ਹੋਣ ਤਾਂ ਕਹਿ ਨਹੀਂ ਸਕਦੇ, ਤਾਂ ਦੇਖੇ ਵੀ ਨਹੀਂ। ਨਹੀਂ, ਤੁਹਾਡੇ ਸਿੱਖਾਂ ਦੇ ਨਾਲ ਕੋਈ ਯਾਰ ਬੇਲੀ ਜਿਹੜੇ ਤੁਹਾਡੇ ਬਜ਼ੁਰਗਾਂ ਦੇ? ਕੀ ਨਾ, ਹਾਕਮ ਸਿੰਘ ਹੁੰਦਾ ਸੀ। ਉਹ ਕਿਹੜੀ ਸਾਈਡ ਤੇ ਉਹਨਾਂ ਦਾ ਡੇਰਾ ਸੀ? ਉਹ ਮੇਰਾ ਖਿਆਲ ਹੈ ਜਰੂ ਪਾਸੇ ਸੀ। ਨਹੀਂ, ਕਿਹੜੇ ਪਿੰਡ ਦੇ ਸਨ? ਬਟਾਲੇ ਦੇ ਹੀ ਨਹੀਂ, ਬਰੂਵਾਲ ਦੇ ਹਾਕਮ ਸਿੰਘ। ਰਕਬਾ ਦੇ ਹਾਕਮ ਬਟਾਲੇ ਸਿੰਘ। ਦਾ, ਬਟਾਲੇ ਦਾ ਰਕਬਾ ਭਾਜੀ, ਉਹ- ਹੱਦ ਤੋਂ ਨਾ ਪਿੰਡ ਹੀ ਨਹੀਂ, ਬਾਹਰ ਜੂਝ ਵਿੱਚ ਉਹਨਾਂ ਜੂਝ ਵੀ ਡੇਰਾ ਪਹਿਲੀ ਪਾਇਆ ਸੀ, ਡੇਰਾ ਪਿੰਡ ਪਾਇਆ ਵਿੱਚ। ਅੱਛਾ। ਡੇਰਾ ਪਾਇਆ ਸੀ ਉੱਥੇ। ਪਹਿਲੇ ਜੀ ਡੇਰਾ ਪਾਇਆ। ਹਾਂਜੀ। ਸਹੀ ਹੋ ਗਿਆ। ਤੇ ਇਹ ਦੱਸੋ ਮੈਨੂੰ, ਜਦੋਂ 47 ਦੀ ਵੰਡ ਹੋਈ, ਹਾਂ, ਤੁਹਾਡੇ ਬਜ਼ੁਰਗ ਕਿੱਦਾਂ ਉੱਥੋਂ ਉੱਠੇ ਪਿੰਡੋਂ? ਦੌੜੀ ਪਏ ਸੀ ਉੱਥੋਂ ਦੀ, ਹੋਰ ਕਰਨਾ ਸੀ ਸਾਰਾ ਸਮਾਨ ਜੋ ਕੁਝ ਸੀ, ਕੋਈ ਸ਼ੈ ਕੋਲ ਨਹੀਂ ਆਈ। ਨਹੀਂ ਆਈ ਤੇ ਕਿਸੇ ਦੀ ਵੀ ਨਹੀਂ, ਮੈਂ ਦੱਸਾਂ ਵੀ ਆਪਾਂ ਲੈ ਕੇ ਦੌੜ ਪਏ ਸੀ ਉੱਥੋਂ।
ਬਾਕੀ ਹਿੰਦੂਆਂ ਦਾ ਲੜਕੇ ਵੀ ਵੱਜਦੇ, ਦੂਜੇ ਪਾਸੇ ਹਿੰਦੂ ਸਾਤੋਂ ਬਾਹਰ ਸੀ, ਹਾਂਜੀ। ਸਾਡਾ ਬਾਕੀ ਸਾਰੇ ਅਵਾਣਾ ਦੇ ਪਿੰਡ ਸੀ। ਹੂੰ ਤੇ ਉਦੋਂ ਰੌਲੇ ਪੈਂਦੇ ਸੀ, ਇਹਨਾਂ ਕੋਲ ਉਦੋਂ ਅਸਲ ਹੁੰਦਾ ਹੀ ਕੋਈ ਨਹੀਂ ਸੀ ਕਿਸੇ ਕੋ ਹੁੰਦਾ ਸੀ, ਤੇ ਸਾਰੇ ਚੱਲ ਪਏ ਰਾਤੋਂ ਰਾਤ। ਤੁਸੀਂ ਜਦੋਂ ਤੁਹਾਨੂੰ ਪਤਾ ਲੱਗਾ ਤੁਹਾਡੇ ਪਿੰਡ ਵਾਲਿਆਂ ਨੂੰ, ਹਾਂਜੀ, ਸਾਰਾ ਪਿੰਡ ਹੀ ਨਿਕਲ ਆਇਆ? ਸਾਰਾ ਪਿੰਡ ਨਿਕਲ ਆਇਆ ਸੀ, ਸਾਰਾ ਇਲਾਕਾ ਹੀ ਨਿਕਲ ਆਇਆ ਸੀ, ਅੱਛਾ। ਜਿਹੜੇ ਨੇੜੇ ਪਿੰਡ ਸੀ ਨਾ ਹਾਂਜੀ। ਸਭ ਨਿਕਲ ਆਏ ਸੀ। ਕਿੱਥੇ ਜਾ ਕੇ ਕੈਂਪ ਲੱਗਾ ਤੁਹਾਡਾ? ਪਹਿਲੇ ਤਾਂ ਅਸੀਂ ਮਕੇਲੀ ਠਹਿਰੇ ਸੀ, ਫਿਰ ਖਾਨਪੁਰ, ਫਿਰ ਆ ਕੇ ਦਸੂਹੇ ਚੜ ਗਏ ਹਾਂ। ਹੂੰ ਉੱਥੇ ਰਹੇ 1 ਮਹੀਨਾ। 1 ਮਹੀਨਾ? 1 ਮਹੀਨਾ ਉੱਥੇ ਰਹੇ। ਉੱਥੇ ਫਿਰ ਉਹ ਜਿਹੜੇ ਹਿੰਦੂ ਸੀ ਆਏ ਨਗਰਾਨ, ਹਾਂਜੀ। ਤੇ ਉਹ ਬਾਹਰ ਕਿਸੇ ਨੂੰ ਨਿਕਲ ਨਹੀਂ ਦਿੰਦੇ। ਹੂੰ ਉਹਦੇ ਬਾਅਦ ਦੇ ਵਿੱਚ ਫਿਰ ਕੁਝ 12-14 ਮੁਸਲਮਾਨ ਮਿਲਟਰੀ ਆਈ, ਹੂੰ। ਫਿਰ ਕੋਈ ਸਾਨੂੰ ਸਹੂਲਤ ਹੋਈ। ਉੱਥੇ ਕੋਈ ਤੁਹਾਡਾ ਕੋਈ ਜ਼ਬਰਦਸਤੀ ਜਾਂ ਜਾਤੀ ਕਿਸੇ ਨੇ ਕੋਈ ਕਰਨ ਦੀ ਕੋਸ਼ਿਸ਼ ਤਾਂ ਨਹੀਂ ਕੀਤੀ? ਨਹੀਂ, ਤੁਰਨ ਲੱਗਿਆ ਨਹੀਂ, ਹਮਲੇ ਹੁੰਦੇ ਰਹੇ ਨੇ। ਜਿਹੜੇ ਉੱਥੋਂ ਦੱਸੇ ਕੂਚ ਕੀਤਾ ਨਾ ਅਸਾਂ, ਹਾਂਜੀ। ਉਦੋਂ ਰਸਤੇ 'ਚ ਹਮਲੇ ਹੋਏ, 2-3 ਜਗ੍ਹਾ ਕਿ ਬੰਦੇ ਸ਼ਹੀਦ ਹੋਏ ਸੀ। ਤੁਹਾਡੇ ਪਿੰਡ ਦੇ? ਨਹੀਂ, ਆਪਣੇ ਜਿਹੜੇ ਇਲਾਕੇ ਕਾਫਲੇ ਦੇ ਵਿੱਚ ਦੇ ਪਿੰਡ ਦੇ। ਕਬਲੇ ਵਿੱਚ। ਤੇ ਇੱਕ ਜਗ੍ਹਾ ਹੋਰ ਹਮਲਾ ਹੋਇਆ ਸੀ, ਕਿਹੜਾ ਪਿੰਡ ਸੀ ਉਹ? ਟਾਂਡੇ। ਹਾਂ, ਉੱਥੇ 5-7 ਸ਼ਹੀਦ ਹੋਏ ਸੀ, ਬਾਕੀ ਸਲਾਮਤ ਨਾਲ ਸੀ, ਜਲੰਧਰ ਪਹੁੰਚ ਸਿੱਖਾਂ ਗਏ। ਨੇ ਮਾਰੇ ਸੀ? ਸਿੱਖਾਂ ਨੇ ਮਾਰੇ ਸੀ, ਹੋਰ ਕਿਹਨੇ ਮਾਰਨੇ? ਇਹਨਾਂ ਵੀ ਮਾਰੇ ਸੀ, ਹਿੰਦੂ ਇਹਨਾਂ ਵੀ ਮਾਰੇ ਸੀ। ਮੁਸਲਮਾਨਾਂ ਨੇ ਵੀ ਮਾਰੇ ਸੀ? ਆਹੋ, ਉਹ ਵੀ ਸੁੱਟੇ ਸੀ ਰਸਤੇ ਵਿੱਚ, ਉਹਨਾਂ ਦੇ ਲਾਸ਼ਾਂ ਪਈਆਂ ਸੀ। ਦੋ ਤਾਂ ਦੇਖੇ ਨਾ ਮੰਜੀ ਤੇ ਪਏ ਸਰਾਣੇ ਪਾਉਂਦੀ, ਆਹੋ, ਉਹਨੇ ਗੋਲੀਆਂ ਇੱਥੇ ਵੱਜੀਆਂ, ਸਹੀ। ਇੱਕ ਥੱਲੇ ਪਾਇਆ ਸੀ ਉਹਨੇ। ਵਾਹ। ਹਾਂਜੀ। ਸਹੀ ਹੋ ਗਿਆ। ਉਸ ਤੋਂ ਬਾਅਦ ਫਿਰ ਤੁਹਾਡਾ ਕੈਂਪ ਲੱਗ ਗਿਆ ਉੱਥੇ ਦਸੂਹੇ? ਜੀ ਹਾਂ, ਉੱਥੇ ਫਿਰ ਤੁਸੀਂ ਮਹੀਨਾ ਰਹੇ? ਉੱਥੇ ਇੱਕ ਮਹੀਨਾ ਰਹੇ। ਸਹੀ ਹੋ ਗਿਆ। ਉੱਥੋਂ ਵੀ ਚੱਲ ਪਏ ਹਾਂ, ਹਾਂਜੀ। ਜਲੰਧਰ ਪਹੁੰਚ ਗਏ ਜੀ। ਹਾਂਜੀ। ਨਹੀਂ, ਉੱਥੇ ਐਲਾਨ ਹੋਇਆ ਨਾ ਜੀ ਕਿ ਜਿਹਨਾਂ ਨੇ ਗੱਡੀਆਂ 'ਤੇ ਜਾਣਾ ਹੈ ਹਾਂਜੀ। ਉਹ ਨਹੀਂ ਨਹੀਂ ਜੀ, ਉੱਥੇ ਨਹੀਂ ਸੀ ਹੋਇਆ ਐਲਾਨ। ਇਹ ਐਲਾਨ ਹੋਇਆ ਸੀ ਰੈਲਪੁਰ ਧੋਗੜੀ। ਅੱਛਾ, ਚਲੋ ਬਾਹਰ ਕਾ ਲਾਲਪੁਰ ਧੋਗੜੀ ਹੋਇਆ ਸੀ ਐਲਾਨ ਵੀ ਜਿਹੜੇ ਬਿਮਾਰ ਆ ਉਹ ਰਹਿਣ। ਹਾਂਜੀ। ਜਿਹਨੇ ਪਿੰਡਾਂ ਚੋਂ ਨਿਕਲੇ ਹੈ ਕਿ ਨਹੀਂ, ਹਾਂਜੀ। ਅੱਗੇ ਇੱਕ ਪਿੰਡ ਹੁੰਦਾ ਆ ਨੰਗਲ ਤੋਂ ਅੱਗੇ ਹੂੰ ਲੰਡੇ, ਹਾਂ, ਹੂੰ। ਉੱਥੇ ਉਹਨਾਂ ਨੇ ਹਮਲਾ ਕੀਤਾ। ਕਿਹਨਾਂ ਨੇ ਹਮਲਾ ਕੀਤਾ ਸੀ? ਇਹਨਾਂ ਨੇ, ਹਿੰਦੂਆਂ ਨੇ। ਅੱਛਾ। ਨਾਲ ਮੇਰਾ ਖਿਆਲ ਮੁਸਲਮਾਨ ਵੀ ਆ ਚਲ। ਹੂੰ। ਉੱਥੇ ਬਹੁਤੀ ਕਤਲਾਮ ਹੋਈ ਸੀ, ਲੋਕਾਂ ਦਾ ਸਮਾਨ ਉੱਥੇ ਰਹਿ ਗਿਆ ਸੀ, ਗੱਡੇ ਛੁੱਟ ਗਏ ਸੀ, ਦੌੜ ਗਏ ਲੋਕੀ। ਤੁਸੀਂ ਲੋਕ ਜਦੋਂ ਪਿੰਡੋਂ ਨਿਕਲੇ ਆਪਣੇ ਗੱਡਿਆਂ ਦੇ ਆਏ ਸੀ ਕਿ ਪੈਦਲ ਹੀ? ਪੈਦਲ ਅਸੀਂ ਤਾਂ ਪਹਿਲਾਂ ਹੀ ਆ ਗਏ ਸੀ, 5-4 ਦਿਨ। ਵਡੇਰੇ ਜਿਹੜੇ ਸਨ ਨਾ, ਹਾਂਜੀ। ਵਡੇਰੇ ਉਹ ਹੀ ਸਨ ਪਿੰਡ। ਜਿਸ ਵੇਲੇ ਅਮੂਮਨ ਇਹ ਪਤਾ ਲੱਗ ਗਿਆ ਨਾ ਵੀ ਇੱਕ ਪਿੰਡ ਸੀ ਛੰਨੀਆਂ, ਇਹਨਾਂ ਨੇ ਮੁਸਲਮਾਨਾਂ ਨੇ 2 ਪਿੰਡ ਵੀ ਉਹਨਾਂ ਦੇ ਸਾੜੇ ਸੀ। ਇੱਕ ਦਾ ਤਾਂ ਮੈਨੂੰ ਪਤਾ, ਦੂਜੇ ਦਾ ਨਹੀਂ ਮੈਨੂੰ ਪਤਾ। ਇਹ ਹਜ਼ਾਰਪੁਰ ਆਪਣੇ ਦੇਵੀਦਾਸ। ਦੇਵੀਦਾਸ? ਹਾਂਜੀ। ਉਹ ਕਿੰਨੇ ਸਾੜਿਆ ਸੀ? ਮੁਸਲਮਾਨ। ਮੁਸਲਮਾਨਾਂ ਨੇ? ਹਾਂ, ਹਿੰਦੂਆਂ ਦਾ ਸੀ। ਉਹ ਫਿਰ ਜਿਸ ਵੇਲੇ ਮੋਰਚਾ ਟੁੱਟਾ ਹੈ ਨਾ ਹਾਂਜੀ। ਛੰਨੀਆਂ ਵਾਲਾ, ਫਿਰ ਬੰਦਾ ਫਿਰਿਆ ਘੋੜੀ ਤੇ, ਪਰ ਲੋਕੋ ਨਿਕਲ ਜਾਓ ਹੁਣ ਟਾਈਮ ਜੇ। ਅੱਛਾ, ਮੁਸਲਮਾਨਾਂ ਦਾ ਬੰਦਾ ਫਿਰਿਆ? ਹਾਂ। ਪਹਿਲੋਂ ਹੁਣ ਇਹ ਦੱਸੋ ਮੈਨੂੰ, ਕੰਮ ਤਾਂ ਸ਼ੁਰੂ ਕਰ ਦਿੱਤਾ ਸਿੱਖਾਂ ਨੇ, ਹਿੰਦੂਆਂ ਨੇ, ਮੁਸਲਮਾਨਾਂ ਨੇ, ਹਾਂਜੀ। ਐ ਨਹੀਂ ਪਤਾ ਲੱਗਿਆ ਕਿ ਉਦੋਂ ਤੁਹਾਡੇ ਇਲਾਕੇ ਦੇ ਵਿੱਚ ਕਿੰਨੇ ਸ਼ਰਾਰਤ ਸ਼ੁਰੂ ਕੀਤੀ? ਸ਼ਰਾਰਤ ਤੇ ਕੋਈ ਪਹਿਲੋਂ ਮੁਸਲਮਾਨਾਂ ਦੇ ਪਿੰਡ ਸੜੇ ਨੇ ਕਿ ਸਿੱਖਾਂ ਦੇ ਜਾਂ ਹਿੰਦੂਆਂ ਦੇ? ਪਹਿਲਾਂ ਤਾਂ ਸੁਣਨ 'ਚ ਇਹ ਆ ਵੀ ਉਹਨਾਂ ਨੇ ਦੇਵੀਦਾਸ, ਉਹ ਜਿਹੜੇ 2 ਪਿੰਡ ਸਨ ਨਾ ਹਾਂਜੀ। ਪਹਾੜ ਦੇ ਕੋਲ ਹੀ ਸਨ, ਹਾਂਜੀ। ਤੇ ਬੜੇ ਬਾਬਾ ਵੱਡੇ ਪਿੰਡ ਸੀ ਹੂੰ ਹੂੰ। ਜਿਹੜੇ ਉਹਨਾਂ ਸਾਡੇ ਸੀ ਮੁਸਲਮਾਨਾਂ ਨੇ। ਜਿਸ ਵੇਲੇ ਫਿਰ ਇਹ ਕੰਮ ਬਣਿਆ ਤੇ ਫਿਰ ਉਹ ਮੋਰਚਾ ਟੁੱਟਾ, ਹੂੰ ਹੂੰ। ਫਿਰ ਬੰਦਾ ਫਿਰਿਆ ਘੋੜੀ ਦੇ, ਵੀ ਲੋਕੋ ਨਿਕਲ ਜਾਓ ਟਾਈਮ, ਪੈਰ ਯਾਰੀ ਦਿੰਦੇ ਜੇ। ਹੂੰ ਹੂੰ। ਹਾਂਜੀ। ਫਿਰ ਦੁਨੀਆ ਹਿੱਲੀ ਏ, ਫਿਰ ਆਣ ਕੇ ਖਾਨਪੁਰ ਲੱਗਾ। ਹਾਂ, ਉੱਥੇ ਲੰਡੀ ਆਣ ਕੇ ਫਿਰ ਜਿਸ ਵੇਲੇ ਲੋਕੀ ਗੱਡੇ ਲੈ ਕੇ ਸਮਾਨ ਆਪਣਾ ਲੱਦ ਕੇ ਤੇ ਆਏ ਨੇ, ਹਾਂਜੀ, ਉੱਥੇ ਫਿਰ ਹਮਲਾ ਕੀਤਾ ਉਹਨਾਂ ਨੇ। ਹਮਲਾ ਕੀਤਾ? ਹਾਂ, ਹਾਂਜੀ, ਸਿੱਖਾਂ ਨੇ। ਉੱਥੇ ਬੜੀ ਕਤਲਾਮ ਹੋਈ। ਸਹੀ। ਉੱਥੋਂ ਦੁਨੀਆ ਨੂੰ ਟੁੱਟ ਗਈ। ਇੱਕ ਜਵਾਰ ਮਕਈ ਸੀ, ਕਮਾਦ ਸਣ, ਇਹਨਾਂ ਵਿੱਚ ਦਿਨੇ ਲੋਕ ਰਹਿਣਾ, ਰਾਤ ਨੂੰ ਸਫ਼ਰ ਕਰਨਾ। ਅੱਛਾ। ਫਿਰ ਖਾਨਪੁਰ ਜਾ ਕੇ ਨਾ ਤੇ ਕੈਂਪ ਲੱਗਾ। ਖਾਨਪੁਰ? ਹਾਂ, ਖਾਨਪੁਰ ਤੋਂ ਫਿਰ ਇਹ ਜਨਾਬ ਗਏ ਨੇ ਦਸੂਹੇ। ਹੂੰ ਹੂੰ ਹੂੰ। ਹਾਂਜੀ। ਜਦੋਂ ਦਸੂਹੇ ਗਏ ਨੇ, ਉੱਥੇ ਫਿਰ ਰਾਤ ਨੂੰ ਨਾ ਲੋਕਾਂ ਨੂੰ ਆਦਤ ਸੀ ਗੋਸ਼ਤ ਦੀ, ਹਾਂਜੀ। ਇਹਨਾਂ ਕਿਤੇ ਵਹਿੜੀ ਹਲਾਲ ਕੀਤੀ ਪੁੱਲ ਥਲੇ ਮੁਸਲਮਾਨਾਂ ਨੇ? ਹਾਂਜੀ। ਉਹਨੇ ਚਲਾਈ ਗੋਲੀ ਸਿੱਖਾਂ ਨੇ। ਬੰਦੇ 2 ਮਰ ਗਏ। ਹਾਂਜੀ, 2 ਸ਼ਹੀਦ ਹੋ ਗਏ। ਜਿਹੜੇ ਸਵੇਰ ਨੂੰ ਉਹ ਪੈਂਦੇ ਨੇ ਇੱਕ ਘੋੜੀ ਨੂੰ, ਜਿਵੇਂ ਆਹ ਡੇਰਾ ਨਾ, ਇਸ ਤਰ੍ਹਾਂ ਕਰਕੇ ਘੋੜੀ ਚੁੱਕਦੀ ਸੀ, ਘੋੜੀ ਨੂੰ ਪਏ ਨੇ, ਬੰਦੇ ਉੱਠਣ ਲੱਗੇ, ਉਹਨੂੰ ਆਖਿਆ ਘੋੜੀ ਵਾਲੇ ਨੇ ਆਖਿਆ ਨਾ ਹਿੱਲਿਓ ਨਾ, ਜਾਣ ਦਿਓ, ਲੈ ਜਾਓਗੇ ਜਿੱਥੇ ਜਾਓਗੇ। ਉਹ ਘੋੜੀ ਤੇ ਬਹਿ ਗਿਆ। ਜਿਹੜੇ 4 ਸਨ ਦੂਜੇ, ਉਹ ਦੌੜ ਪਏ, ਉਹਨਾਂ ਨੇ ਕਿਹਾ ਇਹ ਨਾ ਜਾਣ। ਉਹ ਇੱਕ ਅੰਦਰ ਜਾ ਵੜੇ ਨੇ, ਉਹ ਉੱਥੇ ਮਾਰਦੇ ਇੱਟਾਂ ਨਾਲ ਉਹਨਾਂ ਨੇ, ਮੁਸਲਮਾਨਾਂ ਨੇ।
ਜਿਸ ਵੇਲੇ ਉਹ ਘੋੜੀ ਪਿਛਾਂ ਪਰਤੀ ਹੈ, ਹਾਂਜੀ, ਉਹ ਆਣ ਕੇ ਤੇ ਡੇਰੇ ਦੇ ਬੂਹੇ ਅੱਗੇ ਖਲੋ ਜੀ। ਉਹਨੇ ਆਖਿਆ ਇਹ ਵੀ ਨਾ ਜਾਏ। ਸਹੀ। ਉਹ ਜਾ ਕੇ ਤਹਿਸੀਲ ਦੇ ਪਿਛਲੇ ਪਾਸੇ ਛੱਪੜ ਸੀ ਸਾਡਾ, ਉੱਥੇ ਕਰੀਬ ਹੀ ਬਿਲਕੁਲ ਇੰਨੀ ਵਿੱਥ ਤੇ ਜਿਵੇਂ ਆ ਡੇਰਾ, ਅੱਛਾ। ਇੰਨੀ ਵਿੱਥ ਤੇ ਤਹਿਸੀਲ ਸੀ, ਹਾਂਜੀ। ਉੱਥੇ ਸਾਡਾ ਡੇਰਾ ਲੱਗਾ ਸੀ। ਸਹੀ। ਉਹ ਮੁੰਡਾ ਜਾ ਵੜਦਾ ਉੱਥੇ, ਮਗਰੇ ਉਹਦਾ ਮੁਸਲਮਾਨ ਮੁੰਡਾ, ਸਹੀ। ਉਹ ਜ਼ਿਲ੍ਹੇ ਨੂੰ ਟੁੱਬੀ ਮਾਰਦਾ ਪਾਣੀ 'ਚ, ਹਾਂਜੀ। ਜ਼ਿਲ੍ਹੇ ਨੂੰ ਉੱਠਦਾ ਉਹਨੇ ਸੋਟਾ ਕੱਸਿਆ ਹੁੰਦਾ। ਅੱਛਾ। ਉਹਨੇ ਉਦੋਂ ਛੱਡਿਆ ਜਦੋਂ ਤਰ ਗਿਆ। ਅੱਛਾ, ਜਦੋਂ ਬਾਹਰ ਨਿਕਲਦਾ ਸੀ ਉਹਨੂੰ ਡੰਡਾ ਮਾਰਦਾ। ਆਹ ਜਦੋਂ ਉਹ ਤਰ ਗਿਆ ਨਾ, ਹਾਂਜੀ। ਫਿਰ ਉਹ ਮੁੰਡਾ ਨਿਕਲਿਆ। ਜਿਸ ਵੇਲੇ ਡੀਸੀ ਨੂੰ ਫੋਨ ਕੀਤਾ, ਉਹਨਾਂ ਫਿਰ ਮਾਰੀ ਗੋਲੀ ਉਹਨੂੰ, ਉਸ ਮੁੰਡੇ ਮੁੰਡੇ ਨੂੰ ਜਿਹੜਾ ਬਾਹਰ ਨਿਕਲਦਾ ਸੀ, ਉਹਦੇ ਲੱਗੀ ਪੱਟ 'ਚ ਗੋਲੀ। ਸਾਡੇ ਡੇਰੇ ਦੇ ਕੋਲ ਇੱਕ ਸੰਡਾ ਸੀ, ਉਹ ਮਰ ਗਿਆ ਗੋਲੀ ਵੱਜੀ। ਗੋਲੀ ਨਾਲ। ਅੱਛਾ। ਫਿਰ ਉਹਨਾਂ ਨੇ ਫੌਜ ਤਲਬ ਕੀਤੀ ਹੈ। ਸਹੀ। ਲੱਖ ਤੋਂ ਮੇਰਾ ਖਿਆਲ ਹੈ ਜ਼ਿਆਦਾ ਕਾਫਲਾ ਸੀ, ਡੋਗਰ, ਗੁੱਜਰ, ਰਾਜਪੂਤ, ਹਾਂਜੀ, ਸਾਰੇ ਰਲੇ ਮਿਲੇ ਸਨ। ਅੱਛਾ। ਉੱਥੇ ਫਿਰ ਉਹਨਾਂ ਨੇ ਉਹ ਗੱਡੀਆਂ ਆਣ ਕੇ ਰੋਡ ਦੇ ਉੱਤੇ ਖਲੋ ਗਈਆਂ ਨੇ, ਕੋਈ ਕੈਂਪ ਉਸ ਪਾਸੇ ਸੀ, ਕੁਝ ਉਸ ਪਾਸੇ। ਜਿਸ ਵੇਲੇ ਇਹਨਾਂ ਕੰਮ 'ਚ ਹੋਇਆ ਤੇ ਦੁਨੀਆ ਦੇ ਡੇਰੇ ਛੱਡ ਕੇ ਦੌੜ ਗਏ। ਸਹੀ। ਰੋਣ ਕਰਲਾਉਣ ਵੀ ਹੁਣ ਇੱਥੇ ਸਾਡਾ ਵਕਤ ਅਖੀਰੀ ਆ ਗਿਆ। ਫਿਰ ਉਹ ਮੇਰਾ ਖਿਆਲ 10 ਮਿੰਟ ਜਾਂ 15 ਮਿੰਟ ਲਾ ਲਓ, ਇੰਨਾ ਕੁ ਚਿਰ ਗੋਲੀ ਚੱਲੀ ਹੈ, ਗੋਲੀ ਮੁੜ ਕੇ ਬੰਦ ਹੋ ਗਈ। ਬੰਦੇ ਉਦੋਂ ਵਾਹਵਾ ਮਰੇ ਉੱਥੇ? ਨਹੀਂ, ਮਰਿਆ ਕੋਈ ਨਹੀਂ, ਉਹਨੇ ਫਾਈ ਫਾਇਰ ਕੀਤੇ ਨੇ। ਅਖੀਰ ਫਿਰ ਜਿਸ ਵੇਲੇ ਪਿਛਾਂ ਪਰਤੇ ਨੇ, ਉਹ ਟੁਰ ਗਈ ਨੇ, ਫੌਜ ਟੁਰ ਗਈ ਹੈ। ਹਾਂਜੀ। ਫਿਰ ਉਹਨਾਂ ਨੇ ਇਹ ਜਹਾਜ਼ ਗਿਆ, ਉਹਨੇ ਪਰਚੀਆਂ ਸੁੱਟੀਆਂ ਨੇ, ਸਹੀ। ਉਹਨੇ ਕਿਹਾ ਘਬਰਾਉਣਾ ਨਹੀਂ। ਫਿਰ ਮੁਸਲਮਾਨੀ ਫੌਜ ਗਈ ਹੈ। ਇਹਨਾਂ ਕਿਹਾ ਲੋਕੋ, ਕਿਸੇ ਕੋ ਦਾਣੇ ਨਹੀਂ, ਕਿਸੇ ਕੋ ਆਟਾ ਨਹੀਂ, ਕਿਸੇ ਕੋ ਬਿਸਤਰਾ ਨਹੀਂ। ਉਹਨਾਂ ਨੇ ਪਹਿਰੇ ਲਾਤੇ, ਜਿਵੇਂ ਆ ਕੋੜੀ ਨਵਾਬ ਦੀ ਨਹਿਰ ਹੈ, ਹਾਂਜੀ। ਦੂਰ ਦੂਰ ਤੱਕ ਉਹਨਾਂ ਨੂੰ 2-4 ਮੀਲ ਤੱਕ। ਉਹਨਾਂ ਕਿਹਾ ਜਿਹੜਾ ਫਸਲ ਲੱਭਦਾ, ਕਮਾਦ, ਮਕਈ, ਹਾਂਜੀ, ਡੰਗਰਾਂ ਵਾਸਤੇ ਲਿਆਓ, ਦਾਣੇ ਲੱਭਦੇ ਲਾਓ, ਬਿਸਤਰੇ ਲੱਭਦੇ ਲਾਓ, ਜਿਹੜੀ ਸ਼ਹਾਦਤ ਆਉਂਦੀ ਹੈ ਲਾਵੋ, ਤੇ ਉਹਨੂੰ ਕੋਈ ਨਹੀਂ ਪੁੱਛਦਾ। ਉੱਥੇ ਫਿਰ ਇਹ ਜਨਾਬ, ਉੱਥੋਂ ਫਿਰ ਕੈਂਪ ਚਾਲੂ ਹੋਇਆ। ਹਾਂਜੀ। ਲੋਕ ਪਿੰਡਾਂ 'ਚ ਬੜੇ। ਹਾਂ, ਪਿੰਡਾਂ 'ਚ ਨਹੀਂ, 2-2 4-4 ਹੋ ਕੇ ਨਾ, ਤੇ ਉਹਨਾਂ ਜਾ ਕੇ ਪਿੰਡਾਂ 'ਚੋਂ ਆਪਣੇ ਦਾਣਾ ਦੁੱਕਾ ਲਿਆਉਂਦਾ। ਹਾਂਜੀ। ਤੇ ਉਹ ਫਿਰ ਆਪਣਾ ਇਸੇ ਤਰ੍ਹਾਂ ਹੀ ਕੈਂਪ ਚੱਲਦਾ ਰਿਹਾ। ਸਹੀ। ਅੱਗੇ ਇੱਕ ਪੇੜ, ਉਹ ਫਿਰ ਦੁਨੀਆ ਜਿਹੜੀ ਸੀ ਨਾ, ਕੋਲ ਹੀ ਖਾਣਾ ਪੀਣਾ ਤੇ ਕੋਲ ਹੀ ਟੱਟੀ ਬਹਿਣਾ ਹੈਗਾ, ਤੇ ਜਾਣ ਨਹੀਂ ਦਿੰਦੇ। ਹਾਂਜੀ। ਉੱਥੇ ਹਾਂਜੀ। ਬੜੇ ਹਾਲਾਤ ਸਨ। ਹਾਂ, ਦੁਨੀਆ ਡਾਕੀ ਦੀ ਬਿਮਾਰੀ ਚੱਲ ਗਈ, ਟੱਟੀ ਆਉਣੀ ਤੇ ਉਲਟੀ ਆਉਣੀ ਤੇ ਅੱਲਾ ਬੇਲੀ ਦਾ ਮੰਜੀ ਵੇਲੀ। ਹਾਂਜੀ। ਉਹ ਫਿਰ ਉਹਨਾਂ ਨੇ ਐਲਾਨ ਕੀਤਾ ਵੀ ਜਿਹੜੇ ਬਿਮਾਰ ਨੇ ਉਹ ਰਹਿਣ, ਜਿਹੜੇ ਤੰਦਰੁਸਤ ਉਹ ਟੁੱਟ ਜਾਓ। ਸਹੀ। ਹਾਂਜੀ। ਦੁਨੀਆ ਫਿਰ ਉਹ ਗੱਡਿਆਂ ਦੇ ਨਾਲ ਟੁਰ ਪਈ, ਜਿਹੜੇ ਬਿਮਾਰ ਸੀ ਉਹ ਰਹਿ ਗਏ। ਟਰੱਕ ਗਏ, ਉਹ ਲੱਗਦੇ, ਉਹਨਾਂ ਨੇ ਉਹ ਜਿਹੜੇ ਲੈਣ ਦੇ ਦੁਨੀਆ ਆਣ ਕੇ ਤਾਂ ਉਹਨਾਂ ਨੇ ਲਾਤੀ, ਮੇਰਾ ਖਿਆਲ ਗੁਰਦਾਸ ਜਲੰਧਰ ਖਰੇ, ਜਲੰਧਰ ਲੈਣ ਤੇ। ਸਹੀ। ਇਹ ਵੀ ਮੈਂ ਨਾਲ ਨਹੀਂ ਸੀ, ਮਾਈ ਸਾਡੀ ਉਹ ਦਾਦੀ ਸੀ। ਜਿੱਥੇ ਜਲੰਧਰ ਲਾਤਾ ਨਾ ਉਹਨਾਂ ਨੇ, ਹਾਂਜੀ, ਉੱਥੇ ਜੀ ਬੱਚੇ ਬਹੁਤ ਬਹੁਤ ਹੋਏ ਨੇ। ਇਹਨਾਂ ਭਾਈ ਸਾਹਿਬ ਦੀ ਭਰਜਾਈ ਵੀ ਉੱਥੇ, ਕੋ ਬੱਚੇ ਸਾਡੇ ਭਾਈ ਦੇ, ਇਹਦੇ ਭਰਾ ਜਿਹੜੇ ਸੀ ਉਹ ਵੀ ਉੱਥੇ ਬਹੁਤ ਹੋ ਗਏ। ਉੱਥੇ ਫੌਤ ਹੋ ਗਏ? ਆਹ, ਕਿ ਬਿਮਾਰ ਹੋ ਗਏ? ਬਿਮਾਰੀ ਨਾਲ ਹੀ ਕਿ ਹੋਰ ਜਦੋਂ ਨਾਲੇ ਵਕਤ ਜਦੋਂ ਆ ਜਾਂਦਾ, ਉਦੋਂ ਫਿਰ ਬਹਾਨਾ ਹੀ ਬਣਨਾ ਹੁੰਦਾ। ਉੱਥੋਂ ਫਿਰ ਜਨਾਬ ਗੱਡੀ, ਅਜੇ ਐਲਾਨ ਹੋਇਆ ਵੀ ਗੱਡੀ ਆ ਰਹੀ ਹੈ, ਹਾਂਜੀ। ਤੇ ਆਪੋ ਆਪਣਾ ਸਾਂਭਾ ਕਰ ਲਓ। ਸਹੀ। ਉਚੜਿਆਂ ਨੂੰ ਇੱਥੇ ਕੰਮ ਹੋ ਗਈ, ਗੱਡੀ ਵੱਢੀ ਗਈ, ਪਿੰਡੀ ਵੱਲੋਂ ਆਉਂਦੀ ਸੀ। ਅੱਛਾ। ਇਹ ਆਇਆ ਸਨ ਇੱਥੇ ਤਰਨ ਤਾਰਨੀਏ, ਉਹਨਾਂ ਆਣ ਕੇ ਅੱਗ ਬਾਲੀ, ਤੇ ਉਹ ਇਹ ਤੇ ਕੁੱਤੇ ਦਾ ਬੱਚਾ ਵੀ ਨਹੀਂ ਮਾਰ ਸਕਦੇ। ਸਹੀ। ਉਹਨੇ ਫਿਰ ਉੱਥੇ ਗੱਡੀ ਪੂਰੀ ਦੀ ਪੂਰੀ ਗੱਡੀ ਵੱਢੀ ਹੈ। ਉਹਨਾਂ ਨੂੰ ਪਤਾ ਲੱਗ ਗਿਆ ਉੱਥੇ ਸਿੱਖਾਂ ਨੂੰ? ਹਾਂਜੀ। ਉਹਨਾਂ ਗੱਡੀ ਡੱਕ ਲਈ ਤੁਹਾਡੀ ਸਾਰਿਆਂ ਦੀ? ਹਾਂ। ਉਹਦੇ ਵਿੱਚ 60 ਮੁਸਲਮਾਨ ਫੌਜੀ ਸਨ ਉਸ ਗੱਡੀ ਦੇ ਵਿੱਚ? ਹਾਂਜੀ। ਉਹਨਾਂ ਆਖਿਆ ਲੋਕੋ ਰੋਵੋ ਨਾ, ਤੁਸੀਂ ਅੱਲਾ ਨੂੰ ਯਾਦ ਕਰੋ, ਕਲਮਾ ਸ਼ਰੀਫ ਪੜ੍ਹੋ। ਹਾਂਜੀ। ਕਿਸੇ ਨੂੰ ਭੁੱਖ ਲੱਗੀ ਦੱਸੋ, ਕਿਸੇ ਨੂੰ ਤਰੇ ਲੱਗੀ ਦੱਸੋ, ਕਲਮੇ ਸ਼ਰੀਫ ਦਾ ਬਿਰਦ ਨਾ ਛੱਡਿਓ। ਤਰੀ ਉਧਰ ਉਤਰ ਗਏ ਤੇ ਤਰੀ ਉਧਰ ਉਤਰ ਗਿਆ। ਉਹਨਾਂ ਕਿਹਾ ਜਿੰਨਾ ਚਿਰ ਅਸੀਂ ਜੀਂਦੇ ਹਾਂ, ਗੱਡੀ ਦੇ ਨੇੜੇ ਸ਼ੈ ਨਹੀਂ ਲੱਗਦੀ ਕੋਈ ਵੀ। ਸਹੀ। ਤੇ ਜਿਸ ਵੇਲੇ ਅਸੀਂ ਮਰ ਗਏ, ਫਿਰ ਤੁਹਾਡੇ ਤੋਂ ਜੋ ਮਰਜ਼ੀ ਹੋਵੇ।
ਫਿਰ ਇਹਨਾਂ ਨੇ ਫੋਨ ਆਪਣੇ ਵਾਇਰਲੈਸ ਕੀਤੀ ਹੈ ਲਾਹੌਰ ਵੀ ਇੰਨਾ ਕਾਫਲਾ ਇੰਨੀ ਦੁਨੀਆ ਆ ਹਾਂਜੀ ਜੇ ਇਹਨਾਂ ਦੀ ਖੈਰ ਮਨਾਉਂਦੇ ਹੋ ਤੇ ਇੰਜਣ ਘੱਲ ਦਿਓ। ਉਹ ਗਾਰਡ ਸੀ ਸਿੱਖ ਉਹ ਇੰਜਣ ਲਾ ਕੇ ਲਾ ਗਿਆ। ਸਹੀ। ਫਿਰ ਇੱਥੋਂ ਲਾਹੌਰੋਂ ਇੰਜਣ ਗਿਆ ਹਾਂਜੀ। ਉਹ ਗੱਡੀ ਨੂੰ ਲੱਗਾ ਜਦੋਂ ਬਾਘਾ ਨੰਗੀ ਤੇ ਫਿਰ ਲੋਕਾਂ ਨਾਰੇ ਬਾਰੇ ਬਚ ਬਚਾ ਹੋ ਗਿਆ। ਬਚ ਬਚਾ ਹੋ ਗਿਆ ਹਾਂਜੀ। ਫਿਰ ਦੁਨੀਆ ਕਿਤੇ ਕੈਂਪ ਲੱਗਾ ਸੀ ਆਪਣਾ ਛਦਰੇ ਹਾਂਜੀ ਜਿਹੜੇ ਗੱਡਿਆਂ ਗੁੱਡਿਆਂ ਵਾਲੇ ਸੀ ਹਾਂਜੀ। ਉਹ ਫਿਰ ਦੁਨੀਆ ਇਸ ਤਰ੍ਹਾਂ ਇਕੱਠੀ ਕੁਠਾਈ ਹੋ ਕੇ ਜਿੱਥੇ ਜਿੱਥੇ ਕਿਸੇ ਦਾ ਦਾਣਾ ਪਾਣੀ ਸੀ ਫਿਰ ਉਧਰ ਨੂੰ ਲੋਕੀ ਖਿਲਰ ਗਏ। ਅਸੀਂ ਤਾਂ ਆ ਗਏ ਗੁਜਰਾਂ ਵਾਲੇ ਸਹੀ। ਗੁਜਰਾਂ ਵਾਲੇ ਉੱਠੇ ਤਾਂ ਇੱਥੇ ਆਉਣ ਵਾਗੇ ਹਾਂਜੀ। ਇੱਥੋਂ ਦਾ ਦਾਣਾ ਪਾਣੀ ਸੀ ਇੱਥੇ ਹੀ ਆਣ ਖਾਧਾ ਹਾਂਜੀ। ਇੱਥੇ ਹੀ ਮਰ ਮੁੱਕ ਜਾਣਾ ਵੱਡੇ ਵੀ ਮਰ ਗਏ। ਕਦੀ ਦਿਲ ਕੀਤਾ ਪਿੰਡ ਵੇਖਣ ਨੂੰ ਦੁਬਾਰਾ? ਉਹ ਜੀ ਜਾਣ ਦਿਲ ਨੂੰ? ਨਹੀਂ ਮੇਰਾ ਮਕਸਦ ਦਿਲ ਤੇ ਕਰਦਾ ਹੈ ਇਹ ਤੇਰੇ ਨਾਲ ਆਪਣੀ ਜੰਮਣ ਭੋਗ ਤੇ ਦੇਖਣ ਨੂੰ ਜੀ ਕਰਦਾ ਹੈ। ਉਹ ਗਲੀਆਂ ਜਿੱਥੇ ਤੁਸੀਂ ਖੇਡਦੇ ਰਹੇ ਹੋ ਹਾਂ। ਸਕੂਲ ਜਾਂਦੇ ਰਹੇ ਹੋ ਜਾ ਸ਼ਹਿਰ ਦੇ ਵਿੱਚ ਹਾਂ ਨਹੀਂ ਜੀ ਹੁਣ ਤੇ ਹੁਣ ਇਹ ਤੇ ਨਾ ਸਾਥ ਹੋਵੇ ਨਾ ਕੋਈ 5-7 10 ਤੁਸੀਂ ਤੇ ਮਾਸ਼ਾਅੱਲਾ ਪਟਵਾਰੀ ਵੀ ਰਹੇ ਹੋ ਤੁਹਾਡਾ ਤੇ ਵੀਜ਼ਾ ਵੀ ਲੱਗ ਸਕਦਾ ਸੀ। ਵਾਹ ਜੀ ਫਿਰ ਉਹ ਜਾਂਦਾ ਕਿ ਕੋ ਬੰਦਾ ਉਹਦੇ ਨਾਲ ਦੂਜਾ ਹੈ ਜੀ ਗਵਰਨਮੈਂਟ ਇਜਾਜ਼ਤ ਤੇ ਦੇ ਨਾ ਤੇ ਫੇਰ ਹੈ ਨਾ ਹਾਂਜੀ। ਹੁਣ ਤੇ ਗਵਰਨਮੈਂਟ ਨੂੰ ਚਾਹੀਦਾ ਜਿੰਨੇ ਵੀ 70 ਸਾਲ ਦੇ ਉੱਤੇ ਬਾਬੇ ਨੇ ਇਹਨਾਂ ਸਾਰਿਆਂ ਨੂੰ ਵੀਜ਼ਾ ਫ੍ਰੀ ਦੇ ਦੇ। ਨਾ ਫਿਰ ਆਪਣੇ ਆਪਣੇ ਪਿੰਡ ਵੇਖ ਆਉਣ ਜਾ ਕੇ। ਪਿੰਡ ਦਾ ਅਸੀਂ ਫੋਟੋ 'ਚ ਦੇਖ ਲਿਆ। ਬਾਰਡਰ ਸਿਸਟਮ ਹੀ ਖਤਮ ਕਰ ਦੇਣ ਇਹ ਉਧਰ ਜਾਣਾ ਨਹੀਂ ਉਹ ਤੇ ਨਹੀਂ ਖਤਮ ਹੋ ਸਕਦਾ ਨਾ ਉਹ ਨਹੀਂ। ਲੇਕਿਨ ਇਹ ਜਿਹੜੇ ਬਜ਼ੁਰਗ ਉੱਜੜ ਕੇ ਉਧਰੋਂ ਆਏ ਨੇ ਹਾਂਜੀ ਹਾਂਜੀ ਇਹਨਾਂ 70 ਸਾਲਾਂ ਤੋਂ ਜਿਹੜੇ ਵੱਧ ਨੇ ਇਹਨਾਂ ਨੂੰ ਫ੍ਰੀ ਵੀਜ਼ਾ ਦੇ ਦੇਣਾ ਚਾਹੀਦਾ। ਇਹ ਜਿਨ੍ਹਾਂ ਦੀ ਆਖਰੀ ਖੁਆਇਸ਼ ਹੈ ਕਿ ਆਪਣਾ ਪਿੰਡ ਆਪਣੀ ਉਹ ਮਿੱਟੀ ਵੇਖ ਲੈਣ। ਹਾਂ ਇਹ ਤਾਂ ਹੈ ਜੀ ਤੇ ਨਹੀਂ ਅਸੀਂ ਉਹ ਆ ਦੋ ਪਿੰਡਾਂ ਦੇ ਅਸੀਂ ਦੋਵੇਂ ਤੇ ਇੱਕ ਹੋਰ ਹੈ ਹਾਂਜੀ। ਇੱਕ ਉੱਥੇ ਕੋਲ ਨਵਾਬ ਦੀ ਚਾਚਾ ਸਾਡਾ ਇਹ 4 ਬੰਦੇ ਆ ਬਾਕੀ ਜਿੰਨੇ ਸੀ ਸਾਰੇ ਅੱਲਾ ਨੂੰ ਪਿਆਰੇ ਹੋ ਗਏ ਨੇ ਹਾਂਜੀ। ਸਹੀ ਸਹੀ। ਸਾਨੂੰ ਤਾਂ ਪਿੰਡ ਦਾ ਨਕਸ਼ਾ ਦਿਲ 'ਚ ਜੀ ਦਿਸਦਾ ਨਹੀਂ ਪਿਆ। ਨਜ਼ਰ ਆਉਂਦਾ ਪਿੰਡ ਦਾ? ਬਿਲਕੁਲ ਨਜ਼ਰ ਆਉਂਦਾ ਗਲੀਆਂ ਕੋਠੇ ਮਕਾਨ ਹਰ ਸ਼ੈ ਨਜ਼ਰ ਆਉਂਦੀ। ਅੱਛਾ ਮੈਨੂੰ ਦੱਸੋ ਉੱਥੇ ਮੇਲਾ ਸ਼ੇਲਾ ਲੱਗਦਾ ਸੀ ਨਹੀਂ ਤੁਹਾਡੇ? ਪਿੰਡ ਨਹੀਂ ਲਾਗੇ ਸ਼ਹਿਰ ਸੀ ਭਗਾਲਾ ਹਾਂਜੀ। ਉੱਥੇ ਮੇਲਾ ਲੱਗਦਾ ਸੀ ਵੇਖਣ 8 ਦਿਨ ਜਾਂਦੇ ਸੀ? 8 ਦਿਨ ਰਹਿੰਦਾ ਸੀ ਜਾਂਦੇ ਸੀ ਵੇਖਣ? ਹਾਂ। ਕੀ ਕੁਝ ਲੱਗਦਾ ਸੀ ਉੱਥੇ ਥੋੜਾ ਬਹੁਤ ਦੱਸੋ। ਆ ਪੰਗੂੜੇ ਆਉਂਦੇ ਸੀ ਹਾਂਜੀ ਸਰਕਸ ਜਾਂਦੇ ਸੀ ਦੁਕਾਨਾਂ ਹੁੰਦੀਆਂ ਸਨ ਵਿਸਾਖੀ ਵਾਂਗੂ ਮੇਲਾ ਲੱਗਦਾ ਸੀ ਕਿ ਗਵਈਏ ਵੀ ਆਉਂਦੇ ਸੀ। ਹਾਂਜੀ। ਗਵਈਏ ਵੀ ਆਉਂਦੇ ਸੀ? ਆ ਇੱਕ ਪਿੰਡ ਹੋਰ ਸੀ ਅੱਲੋ ਭੱਟੀ ਹਾਂਜੀ। ਉੱਥੇ ਛਿੰਝ ਪੈਂਦੀ ਸੀ ਘੋਲ ਹੁੰਦੇ ਸਨ ਅੱਛਾ। ਹਾਂਜੀ। ਤੇ ਮੁਸਲਮਾਨਾਂ ਲੜ ਪੈਣਾ ਹਿੰਦੂਆਂ ਦਾ ਹੋ ਜਾਣਾ। ਪੰਘਾਲੇ ਦਾ ਮੇਲਾ ਜਿਹੜਾ ਸੀ ਨਾ ਪੰਘਾਲੇ ਦਾ ਮੇਲਾ ਹਾਂਜੀ। ਉਹ ਦੋਵਾਂ ਮੁਲਕ ਜਿਹੜੇ ਦੋਵੇਂ ਮੁਲਕ ਹੁਣ ਵਜੂਦ ਚ ਹੈ, ਇਹਨਾਂ ਦੀ ਮਸ਼ਹੂਰ ਸੀ। ਉਹ ਮੇਲਾ ਸਾਰੇ ਗਵਈਏ ਸਾਰੇ ਕਬੱਡੀ ਦੇ ਪਲੇਅਰ ਸਾਰੇ ਕੁਸ਼ਤੀ ਵਾਲੇ ਸਾਰੇ ਕਵਾਲੀ ਕਰਨ ਵਾਲੇ ਉੱਥੇ ਜਾਂਦੇ ਸੀ। 8 ਦਿਨ ਮੇਲਾ ਲੱਗਦਾ ਸੀ ਤੇ ਉਹ ਰਾਏ ਹਸਨਵਾਲ ਤੇ ਰਾਏ ਉਹ ਖੁਰਸ਼ੀਦ, ਰਾਏ ਖੁਰਸ਼ੀਦ। ਰਾਏ ਸਾਹਿਬ ਹਾਂਜੀ। ਹਸਨਵਾਲ ਤੇ ਅਲੀ ਨਵਾਜ਼ ਹਾਂਜੀ। ਇਹਨਾਂ ਦੇ ਵੱਡੇ ਸਨ। ਉਹ ਮੇਲੇ ਦੇ ਆਖਰੀ ਦਿਨ ਸਾਰੇ ਗਾਉਣ ਵਾਲਿਆਂ ਸਾਰੇ ਪਲੇਅਰਾਂ ਨੂੰ ਆਪਣੀ ਗਿਰਾ ਤੋਂ ਖਰਚਾ ਦਿੰਦੇ ਸੀ। ਕੋਈ ਬੰਦਾ ਦੇ ਨਹੀਂ ਸਕਦਾ ਕਿਸੇ ਨੂੰ ਰੁਪਈਆ। ਤੇ 8 ਦਿਨ ਮੇਲਾ ਦੇਖੋ ਜਿਸ ਤਰ੍ਹਾਂ ਮਰਜ਼ੀ ਦੇਖੋ ਲੇਕਿਨ ਉਹ ਰਾਏ ਸਾਹਿਬ ਜਿਹੜੇ ਸੀ ਨਾ ਉਹਨਾਂ ਹਸਨਵਾਜ਼ ਅਲੀ ਨਵਾਜ਼ ਦੇ ਜਿਹੜੇ ਬਜ਼ੁਰਗ ਸੀ ਹਾਂਜੀ। ਉਹ ਦਿੰਦੇ ਹੁੰਦੇ ਲਾਹੌਰ ਤੱਕ ਜੀ ਜਾਂਦੇ ਸੀ ਭਲਵਾਨ। ਸਹੀ ਹੋ ਗਿਆ। ਸਾਰੇ ਪੰਜਾਬ ਦੇ ਭਲਵਾਨ ਉੱਥੇ ਇਕੱਠੇ ਹੁੰਦੇ ਸੀ। ਮੇਲਾ 8 ਦਿਨ ਲੱਗਦਾ ਸੀ ਗਾਉਣ ਵਾਲੇ ਵਜਾਉਣ ਵਾਲੇ ਹਰ ਤਰੀਕੇ ਲੇਕਿਨ ਉਹ ਰਾਏ ਸਾਹਿਬ ਜਿਹੜੇ ਸੀ ਨਾ ਰਾਏ ਫੈਜ਼ ਸਾਹਿਬ ਸੀ ਜਾਂ ਖੁਰਸ਼ੀਦ। ਰਾਏ ਖੁਰਸ਼ੀਦ ਉਹਨਾਂ ਦਾ ਬੇਟਾ ਸੀ ਨਾ ਉਹ ਦਿੰਦੇ ਸੀ ਸਾਰੇ ਗਾਉਣ ਵਾਲਿਆਂ ਨੂੰ ਸਾਰੇ ਉਹ ਹੀ ਕਰਵਾਉਂਦੇ ਸੀ ਮੇਰੇ ਦਾ। 8 ਦਿਨ ਮੇਲਾ ਉੱਥੇ ਹੁੰਦਾ। ਬੜੀ ਗੱਲ ਹੈ। ਬਾਗ 'ਚ ਮੇਲਾ ਲੱਗਦਾ ਸੀ ਅੰਬਾਂ ਦਾ ਬਾਗ। ਕਿਸੇ ਨੂੰ ਰੁਪਈਆ ਦੇਣ ਦੀ ਇਜਾਜ਼ਤ ਨਹੀਂ ਉਹਨਾਂ ਨੇ ਕੋਈ ਹੋਰ ਨਹੀਂ ਦਿੰਦਾ। ਨਾ ਨਾ 8 ਦਿਨ ਬਾਅਦ ਉਹਨਾਂ ਕਵਾਲੀਆਂ ਨੂੰ ਸੱਦਣਾ ਜਿੰਨੇ ਵੀ ਜੁੱਟ ਸਾਰਿਆਂ ਨੂੰ ਉਹਨਾਂ ਫਰਕ ਕਰਨਾ ਕਬੱਡੀ ਵਾਲਿਆਂ ਭਲਵਾਨਾਂ ਨੂੰ ਸੱਦਣਾ ਕੁਸ਼ਤੀ ਵਾਲਿਆਂ ਨੂੰ ਸੱਦਣਾ ਗਾਣ ਵਜਾਉਣ ਵਾਲਿਆਂ ਨੂੰ ਸੱਦਣਾ ਜਿੰਨੇ ਲੋਕ ਹੁੰਦੇ ਸੀ ਨਾ ਤੁਹਾਡੇ ਪਿੰਡ 'ਚ ਕੋਈ ਦੁਸ਼ਮਣੀ ਵਗੈਰਾ ਤੇ ਨਹੀਂ ਸੀ ਹੈ? ਨਾ ਜੀ ਕੋਈ ਗੱਲ ਕਹਾਣੀ ਕੋਈ ਨਹੀਂ ਉਹਦਾ ਸਹੀ ਪਿਆਰ ਜ਼ਮਾਨਾ ਮੁਹੱਬਤ ਸੀ। ਬਿਲਕੁਲ ਜ਼ਮਾਨਾ ਹੀ ਬੜਾ ਅੱਛਾ ਸੀ। ਇੱਥੇ ਹੀ ਆਣ ਕੇ ਕੰਮ ਖਰਾਬ ਹੋਇਆ। ਮਿੰਟ ਮੈਂ ਦੱਸਦਾ ਮੈਂ ਵੇਖੀ ਲੜਾਈ ਆਪਣੇ ਪਿੰਡ ਵਿੱਚ ਕਿਹਦੀ ਹੋ ਵੇਖੀ? ਆਪਸ ਵਿੱਚ ਬਰਾਦਰੀ ਲੜਾਈ ਹੋਈ ਨਾ ਜੀ ਹਾਂਜੀ ਲੜਾਈ ਹੋਈ ਹਾਂਜੀ ਛੋਟੇ ਕੋਲ ਫੜੇ ਸੀ ਹਾਂਜੀ। ਜਿਹਨੇ ਗੁੱਸਾ ਆਇਆ ਛੋਟੇ ਸੁੱਟਦੇ ਹੋਰੇ ਮਾਰਨ ਲੱਗ ਪਏ। ਹੋਰੇ ਮਾਰਨ ਲੱਗ ਗਏ। ਇੱਕ ਨੇ ਪੁੱਛਿਆ ਕਿਉਂ ਉਹ ਕਹਿੰਦਾ ਸਿਰ ਪਾੜਦਾ ਇਹ ਇੰਨਾ ਮੁਹੱਬਤ ਸੀ ਅੱਛਾ। ਗੁੱਸੇ ਦੇ ਵਿੱਚ ਵੀ ਛੋਟੇ ਸੁੱਟਦੇ ਤੇ ਹੋਰੇ ਮਾਰ ਲਾ ਇਹਨਾਂ ਆਪਣੀ ਆਪਣੀ ਵੇਖੀ ਅੱਜ ਕੱਲ ਤੇ ਕਹਿੰਦੇ ਨੇ ਪਿਸਤੌਲ ਲਿਆਓ ਤੇ ਗੋਲੀ ਮਾਰੀ ਹੁਣ ਬੰਦਾ ਮੈਂ ਦੇਖਿਆ ਪੁੱਤਰ ਦਾ ਪਿਓ ਮਾਰ ਛੜਿਆ ਤੇ 2 ਭੈਣਾਂ ਮਾਰ ਛੜੀਆਂ ਹੁਣ ਟੈਲੀਵਿਜ਼ਨ ਦੇਖਿਆ ਮੈਂ ਆਪਣੇ ਆਪ ਨੂੰ ਫੇਰ ਗੋਲੀ ਮਾਰ ਲਈ ਉਹਨੇ। ਹੁਣ ਵਕਤ ਹੀ ਐਸਾ ਆ ਗਿਆ ਉਹ ਵੇਲਾ ਚੰਗਾ ਸੀ। ਲਹੂਆਂ 'ਚ ਪਾਣੀ ਪੈ ਗਿਆ ਨੇ। ਪਤਾ ਨਹੀਂ ਸੀ ਹੁਣ ਸਾਡੇ ਇਲਾਕੇ ਦੇ ਵਿੱਚ ਕੋਈ ਸੜਕਾਂ ਨਹੀਂ ਸੀ ਹਾਂਜੀ। ਪੱਕੀਆਂ ਤੇ ਵਿਆਹ ਸ਼ਾਦੀਆਂ ਦੇ ਵਿੱਚ ਬੀਬੀਆਂ ਜੀ ਤੇ ਬੰਦੇ ਬਸ ਪੈਦਲ ਹੀ ਤੁਰੇ ਆ ਰਾਤ ਨੂੰ ਦਿਨ ਨੂੰ ਕੋਈ ਪੁੱਛਦਾ ਤੁਸੀਂ ਨਹੀਂ ਉੱਥੇ ਵਿਆਹ ਅਟੈਂਡ ਕੀਤਾ ਕੋਈ? ਬਹੁਤ ਕੀ ਕੀ ਹੁੰਦਾ ਸੀ ਵਿਆਹਾਂ ਦੇ ਵਿੱਚ? ਕੁਝ ਵੀ ਨਹੀਂ ਸੀ ਹੁੰਦਾ
ਨਹੀਂ ਕਹਿੰਦੇ ਬਰਾਤ ਦੋ ਦਿਨ ਬੈਠੀ ਰਹਿੰਦੀ ਸੀ ਜਾ ਕੇ ਉੱਥੇ ਨਹੀਂ ਕੁੜੀ ਜੀ ਵਾਲੇ ਦੇ ਨਹੀਂ, ਘਰ ਨਾ ਨਾ ਬਿਲਕੁਲ ਪੈਦਲ ਰਾਤ ਨੂੰ ਜਾਣਾ ਜੀ ਹਾਂਜੀ। ਘੋੜੀਆਂ ਹੁੰਦੀਆਂ ਸਾਂ ਘਰਾਂ ਨੂੰ। ਰਾਤ ਨੂੰ ਜਾਣਾ ਉੱਥੇ ਪਹੁੰਚਣਾ ਕੋਈ ਸਵੇਰ ਦੇ ਟਾਈਮ ਹੂੰ ਅੱਗੇ ਮਿੱਠੇ ਚੌਲ ਪੱਕੇ ਹਨ ਗੋੜਾ ਅੱਛਾ ਉਸ ਦੌਰ 'ਚ ਉਹ ਖਾਣੇ ਤੁਸੀਂ ਉੱਥੇ ਤੋੜ ਦੇਣਾ ਇੰਨੇ ਕੰਮ ਹੁੰਦਾ ਤੇ ਈਦ 'ਚ ਬਰਾਤ ਨੂੰ ਈਦ ਨੂੰ ਬੱਕਰਾ ਸ਼ਕਰਾ ਕਰਦੇ ਸੀ ਕਿ ਬੜੇ ਜੀ, ਉਹ ਤਾਂ ਮੱਝ ਬਹੁਤ। ਵਗੈਰਾ ਵੱਡੇ ਵੀ ਛੋਟੇ ਵੀ ਬਹੁਤ ਹੁੰਦੇ ਸੀ ਉਦੋਂ ਨਹੀਂ ਉੱਥੇ ਕਹਿੰਦੇ ਮਨਾ ਨਹੀਂ ਕਰਦੇ ਸੀ ਕਿਸੇ ਕੌਣ ਹਿੰਦੂ ਪਰ ਤੁਹਾਨੂੰ ਦੱਸ ਲਿਆ ਵੀ ਪਿੰਡ ਜਿਹੜੇ ਸਨ ਨਾਵਾਣਾ ਦੇ ਜਾਂ ਰਾਜਪੂਤਾਂ ਦੇ ਗੁੱਜਰਾਂ ਦੇ ਡੋਗਰਾਂ ਦੇ ਇਕੱਠੇ ਸੀ ਇਹ ਇਕੱਠੇ ਸੀ 85 ਪਿੰਡ ਅੱਛਾ ਜੇ ਕੋਈ ਇਹ ਵਿੱਚ ਕੋਈ ਸ਼ੈ ਨਹੀਂ ਸੀ ਜੇ ਕੋਈ ਹਿੰਦੂ ਆਉਂਦਾ ਸੀ ਨਾ ਤੇ ਉਹ ਰਾਮ ਕਰਕੇ ਦੌੜ ਜਾਂਦਾ ਸੀ ਉਹ ਲਾਮ ਕਰ ਜਾਂਦੇ ਸੀ ਹਾਂਜੀ ਕਹਿੰਦੇ ਏਕਾ ਬੜਾ ਸੀ ਉਹਨਾਂ ਆਹ ਦਾ ਇੱਕ ਰੁਪਏ ਇਲਾਕੇ 'ਚ ਜ਼ੋਰ ਸੀ ਲੰਘਣ ਦਾ ਹਾਂਜੀ ਇਸ ਵਾਸਤੇ ਉਹ ਕਰਦੇ ਸੀ ਹਲਾਲ ਵੀ ਜਾਨਵਰ ਜਿਹੜੇ ਹਿੰਦੂ ਮਨਾ ਕਰਦੇ ਸੀ ਉਹ ਇਹ ਕਰਦੇ ਸੀ ਲੇਕਿਨ ਉਹ ਰੋਕ ਨਹੀਂ ਸਕਦੇ। ਨਹੀਂ ਲੋਕ ਨਹੀਂ ਸਕਦੇ ਜੀ ਸਹੀ ਗੱਲ ਇਹ ਤੇ ਮੈਂ ਵੇਖਿਆ 14 ਬਾਈਆਂ ਬਾੜੀਆਂ ਹੋਈਆਂ ਸੀ ਹਾਲਾਤ ਹੂੰ ਤੇ ਸਾਰਾ ਇਲਾਕਾ ਕਿਥੋਂ ਪੁੱਛਿਆ ਕਿ ਕਸਾਈ ਉਸੇ ਪਿੰਡ ਹੁੰਦੇ ਸੀ ਤੇ ਉਹ ਜਾ ਜਾਂਦੇ ਸੀ ਹਿੰਦੂਆਂ ਦੀ ਕੋਈ ਤਾਕਤ ਨਹੀਂ ਸੀ ਸਹੀ ਹੋ ਗਿਆ ਉਹ ਸਾਥੋਂ ਰਹਿੰਦੇ 500-700 ਮੀਲ ਦੂਰ ਪਿੰਡ ਉਹਨਾਂ ਦੇ ਤੇ ਤੁਸੀਂ ਡੇਰੇ ਸ਼ੇਰੇ ਤੇ ਜਾਂਦੇ ਸੀ ਡੇਰੇ ਤੇ ਤੁਹਾਨੂੰ ਦੱਸਿਆ ਵੀ ਸਾਡੇ ਹੈ ਹੀ ਕੋਈ ਨਹੀਂ ਸੀ ਬਾਹਰ ਘਰਾਂ ਪੈਲੀਆਂ 'ਚ ਖੇਤਾਂ 'ਚ ਉਹ ਤਾਂ ਬੜਾ ਜਾਂਦੇ ਸੀ ਘਰੀਆਂ ਬਾਹਰ ਤੇ ਜਾਣਾ ਹੀ ਹੁੰਦਾ ਸੀ ਆਪਣੇ ਵਾਲਦ ਸਾਹਿਬ ਨਾਲ ਆਹੋ ਜਾਂ ਦਾਦਾ ਜੀ ਦੇ ਨਾਲ ਜੱਜ ਉਹ ਤਾਂ ਜਾਣਾ ਹੁੰਦਾ ਸੀ ਜੀ। ਤੇ ਇਹ ਹੁੰਦਾ ਸੀ ਨਹਿਰ ਹੁੰਦੀ ਸੀ ਹਾਂਜੀ ਇਹ ਅੱਜ ਕਰਕੇ ਦੇ ਉਹ ਜਾਂਦੀ ਸੀ ਉਹ ਇੱਕੋ ਸਿੱਖ ਨੂੰ ਪਾਣੀ ਲੱਗਦਾ ਸੀ ਜਿਹੜਾ ਉੱਤੋਂ ਸੂਆ ਹੁੰਦਾ ਸੀ ਇੰਜ ਹੂੰ ਉਹਦਾ ਪਾਣੀ ਸਾਨੂੰ ਲੱਗਦਾ ਸੀ ਅੱਛਾ ਇੱਥੇ ਅਸੀਂ ਮਜਾਰੇ ਬਿਠਾਏ ਸੀ ਗੁੱਜਰ ਅੱਛਾ ਗੁੱਜਰ ਸਾਹਿਬ ਹਾਂਜੀ ਤੇ ਉਹ ਵਿਚਾਰੇ ਇੱਥੇ ਜਾ ਵੜੇ ਆਪਣਾ ਇੱਧਰ ਮਲਤਾਨ ਨਾਲ ਜ਼ਮੀਨ ਕਹਿੰਦੇ ਬੜੀ ਭਾਰੀ ਸੀ ਉਹ ਵਾਲੀ ਹਾਂਜੀ। 12 ਫੁੱਟ ਦੇ ਉੱਤੇ ਕਹਿੰਦੇ ਪਾਣੀ ਆ ਜਾਂਦਾ ਸੀ ਉਧਰ ਚਲੋ ਜੀ 12 ਫੁੱਟ ਦੇ ਆ ਜਾਂ 10 ਫੁੱਟ ਦੇ ਸਾਡੇ ਨਲਕਾ ਨਹੀਂ ਸੀ ਨਲਕਾ ਨਹੀਂ ਸੀ ਲੱਗਦਾ ਲੜਕਾ ਨਹੀਂ ਸੀ ਲੱਗਦਾ ਹੂੰ ਹੂੰ ਪੱਥਰ ਸੀ ਜ਼ਮੀਨ 'ਚ ਤੇ ਖੂਹ ਹੀ ਹੁੰਦੇ ਸੀ ਜਿਹੜੇ ਹਰ ਪਿੰਡ ਦੇ ਵਿੱਚ ਲੜਕਾ ਕੋਈ ਨਹੀਂ ਸੀ ਅੰਬ ਦਾ ਬੂਟਾ ਲਾਓ ਹਾਂਜੀ ਤੀਸਰੇ ਸਾਲ ਫਲ ਤੋੜ ਲਓ ਐਡੀ ਤਾਕਤਵਰ ਜ਼ਮੀਨ ਏਡੀ ਤਾਕਤ ਵਾਲੀ ਜ਼ਮੀਨ ਤਮਾਕੂ ਲਾਉਣਾ ਬੂਟੀਆਂ ਇੱਕ ਜਣੇ ਨੇ ਲਾਈ ਜਾਣੀਆਂ ਨੇ ਤੇ ਦੂਜੇ ਨੇ ਪਾਣੀ ਲੋਟੇ ਨਾਲ ਦੇਣਾ ਉਹ ਹੀ ਦੇਣਾ ਫੇਰ ਨਹੀਂ ਦੇਣਾ ਸਹੀ ਨਹਿਰ ਆਉਣੀ ਹੈ ਤੇ ਛਟਾਲਾ ਝਾੜ ਦੇਣਾ ਹੂੰ 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 ਪਹਿਲਾਂ ਕੋਈ ਪਾਣੀ ਛਾਣੀ ਨਹੀਂ ਹਾਂਜੀ ਮੂੰਜੀਆਂ ਵੱਡੀਆਂ ਕਣਕ ਛੋਲੇ ਬੀਜੀ ਜਾਣੇ ਨੇ ਕੋਈ ਹਾਂਜੀ ਕੋਈ ਪਾਣੀ ਨਹੀਂ ਵੱਢਣੀ ਹੈ ਛਾਣਨਾ ਮਾਰੋ ਛੋਲੇ ਵੱਖਰੇ ਤੇ ਕਣਕ ਵੱਖਰੀ ਉੱਥੇ ਜਿਹੜੇ ਤੁਹਾਡੇ ਪਿੰਡ ਸਨ ਤੁਸੀਂ ਦੱਸੇ ਨੇ ਇੰਨੇ ਜ਼ਿਆਦਾ ਪਿੰਡ ਵਾਣਾ ਦੇ ਮੁਸਲਮਾਨਾਂ ਦੇ ਸਨ ਤੇ ਸਿੱਖਾਂ ਦਾ ਕੋਈ ਪਿੰਡ ਨਹੀਂ ਸੀ ਨਾਲ ਸਾਡਾ ਦੁਆਲੇ ਸਾਈਡਾਂ ਤੇ ਸੀ ਉਹਨਾਂ ਦੇ ਕਿਹੜੇ ਪਿੰਡ ਸਨ ਨਾਂ ਯਾਦ ਨੇ ਉਹਨਾਂ ਦੇ ਹਜ਼ਾਰਪੁਰ ਕੋਲਡੀ ਹਾਂਜੀ ਹਾਂਜੀ ਬਿਗਵਾਲ ਸੀ ਹਾਂ ਬਿਗਵਾਲ ਬਜਵਾਲ ਬਿਗਵਾਲ ਬਿੱਗੋਵਾਲ ਹਾਂਜੀ ਹੁਣ ਤਾਂ ਮਾਰੇ ਨਾਮ ਹੀ ਭੁੱਲ ਗਏ ਉਹ ਅੱਜ ਦੀ ਗੱਲ ਹੈ ਉੱਥੇ ਮੁਸਲਮਾਨਾਂ ਦਾ ਜ਼ੈਲਦਾਰ ਵੀ ਹੈ ਸੀ ਕੋਈ ਹਾਂ ਜਾਂਦਾ ਮਸ਼ਹੂਰ ਕੋਈ ਮਕੇਰੀਆਂ ਨੂੰ ਜਾਂਦਾ ਸੀ ਮਕੇਰੀਆਂ ਵਾਲੇ ਹਾਂ। ਇੱਕ ਜੈਲਦਾਰ ਉਹਦਾ ਵੀ ਕੋਈ ਨਹੀਂ ਸੀ ਸੀ। ਹਾਜੀਪੁਰ ਵਾਲਾ ਹਾਂਜੀ ਇੱਕ ਇੱਧਰ ਹਾਜੀਪੁਰ ਵਾਲਾ ਵੀ ਹਵਾ ਨਹੀਂ ਸੀ ਦਿਲਦਾ ਹੂੰ ਹਾਂ ਆ ਚੱਕਰਮਦਾਸ ਆ ਚੱਕਰਮਦਾਸ ਬੈਠੇ ਆ। ਅੱਛਾ ਅੱਛਾ ਹਾਂ ਸਹੀ ਹੋ ਗਿਆ ਉਹ ਆਪਣੀ ਬਰਾਦਰੀ ਦੇ ਸੀ ਹੂੰ ਹੂੰ ਹਾਂ। ਉਹਨੇ ਸਾਰੇ ਜਿਹੜਾ ਵੀ ਕੋਈ ਬੰਦੇ ਸੀ ਬਣਦਾ ਆਪਣੀ ਬਰਾਈ ਦਾ ਬਣਦਾ ਸੀ ਸਹੀ ਹੋ ਗਿਆ ਚੇਤੇ ਯਾਦ ਹੈ ਕੋਈ ਗੱਲਬਾਤ ਉਹਦੀ ਇਹ ਮੈਂ ਤੁਹਾਨੂੰ ਦੱਸਣ ਲੱਗਾ ਨਾ ਵੀ ਜਿਹੜੀ ਨਹਿਰ ਸਾਡੀ ਹੁੰਦੀ ਸੀ ਇਹ ਸਾਡੇ 4 ਪਿੰਡ ਜਾਂਦੇ ਸੀ ਦਰਿਆ ਬੰਨ ਕੇ ਤੋਂ ਲੈਂਦੇ ਸੀ ਅੱਛਾ ਦਰਿਆ ਬਣ ਕੇ ਲਿਆਉਂਦੇ ਦਰਿਆ ਬਿਆਸਾ ਤੋਂ ਬੰਨ ਕੇ ਲਿਆਉਣਾ ਪਾਣੀ ਬੰਨ ਕੇ ਫਿਰ ਉਹ 6 ਮਹੀਨੇ ਨਹਿਰ ਹੁੰਦੀ ਸੀ 6 ਮਹੀਨੇ ਤੁਹਾਡੇ ਉਧਰ ਹੀ ਚੱਲਦੀ ਰਹਿਣੀ ਉੱਥੇ ਹੀ ਚੱਲਦੀ ਹੁੰਦੀ ਸੀ ਉਹ ਆਪ ਬੰਨ ਕੇ ਲਿਆਉਂਦੇ ਸੀ ਆ ਵੀ ਜਾ ਕੇ ਬੰਨ ਗਿਆ ਹੁਣ ਅੱਛਾ ਜੀ ਹਾਂ ਮੋਗੇ ਲੱਗੇ ਹੁੰਦੇ ਸੀ ਪੱਕੇ ਤੇ ਜੰਦਰੇ ਮਾਰਨੇ ਬੇਲਦਾਰ ਨੇ ਹਾਂਜੀ ਪਾਣੀ ਅਸੀਂ ਆਪ ਲਿਆਉਣਾ ਤੇ ਠੇਕੇਦਾਰ ਉਹਨਾਂ ਨੇ ਦੇਣਾ। ਇੱਥੇ ਫਿਰ ਆ ਕੇ ਤੁਹਾਡਾ ਘਰ ਕਿਹੜੀ ਸਾਈਡ ਤੇ ਸੀ ਹਾਂਜੀ ਤੁਹਾਡਾ ਜਿਹੜਾ ਘਰ ਸੀ ਪਿੰਡ ਦੇ ਕਿਹੜੀ ਸਾਈਡ ਤੇ ਸੀ ਦੱਖਣ ਪਾਸੇ ਸੀ ਦੱਖਣ ਪਾਸੇ ਹੁਣ ਥੋੜਾ ਪੰਜਾਬੀ ਜੇ ਦੱਸ ਦੇਣਾ ਚੜ੍ਹਦੇ ਸੀ ਲੈਂਦੇ ਸੀ ਕਿਹੜੀ ਸਾਈਡ ਤੇ ਆਹ ਪਾਸੇ। ਆ ਉਹ ਤਾਂ ਲੈਂਦਾ ਜੀ ਆ ਦੱਖਣ ਉਹਦੇ ਦੱਖਣ ਪਾਸੇ ਇੱਧਰ ਸੀ ਹਾਂ। ਉਹ ਇਹਨਾਂ ਦੱਖਣ ਪਾਸੇ ਜਾਣ ਦੇ ਜਨੂਬ ਜਨੂਬ ਵਾਲੀ ਸਾਈਡ ਤੇ ਹਾਂਜੀ ਠੀਕ ਹੋ ਗਿਆ 5-6 ਦਾ ਘਰ ਸੀ ਸਾਡੇ ਉੱਥੇ। ਅੱਛਾ ਇਹਨਾਂ ਦੇ ਵੱਡਾ ਪਿੰਡ ਕਿਹੜਾ ਇਹਨਾਂ ਸੀ 14-15 ਸੀ ਵਿੱਚ ਇੰਨੇ ਕਿ ਮੈਂ 20-25 ਘਰ ਸਨ ਦੋਵਾਂ ਪਿੰਡਾਂ ਦੇ ਮੈਂ ਇਹਦੇ ਨਾਲ ਆਪ ਹਿਸਾਬ ਲਾਇਆ ਸੀ ਨਾਲ ਵਿੱਚ ਗਲੀ ਵੀ ਕੋਈ ਨਹੀਂ ਸੀ ਛੱਤ ਇਕੱਠੀ ਸੀ। ਛੱਤ ਇਕੱਠੇ ਸੀ ਇੱਕ ਕੋਠੇ ਤੇ ਚੜ੍ਹ ਜਾਓ ਸਾਰਾ ਪਿੰਡ ਫਿਰ ਲਓ ਦੋ ਪਿੰਡ ਇੰਜ ਦੋ ਸਨ ਹਾਂ। ਪਿੰਡ ਆ ਵੀ ਘਰ ਦੀ ਦੀਵਾਰ ਮੁਸ਼ਤਰਕਾ ਸੀ ਨਾ ਉਧਰ ਉਹ ਪਿੰਡ ਇੱਧਰ ਇਹ ਪਿੰਡ ਪਟਵਾਰੀ ਅਲੱਗਾ ਇਹਨਾਂ ਦਾ ਉਹਨਾਂ ਦਾ ਅਲੱਗਾ ਨੰਬਰਦਾਰ ਅਲੱਗਾ ਇਹ ਦੀਵਾਰ ਤੋਂ ਹੀ ਸਿੱਧਾ ਪੈਰੀਆਂ ਬੰਨਾ ਸਿੱਧਾ ਚਲਾ ਜਾਂਦਾ ਇੱਧਰ ਹੀ ਤੇ ਇੱਧਰ ਵੀ ਬਟਾਲੇ ਵਿੱਚ ਨੰਬਰ ਦਾ ਮੇਰਾ ਤਾਇਆ ਸੀ ਸਹੀ
ਤੇ ਮਮੂਦਪੁਰ ਦੇ ਵਿੱਚ ਮੇਰਾ ਨਾਨਾ ਸੀ। ਤੁਸੀਂ ਗੁਜਰਾਲੇ ਜਦੋਂ ਆ ਕੇ ਬੈਠੇ, ਹਾਂਜੀ ਇਹ ਜਿਹੜਾ ਪਿੰਡ ਹੈ ਤੁਹਾਡਾ, ਜੀ। ਇੱਥੇ ਕਿੱਦਾਂ ਤੁਹਾਨੂੰ ਜ਼ਮੀਨ ਅਲਾਟ ਹੋਈ? ਕੋਈ ਮੁਸ਼ਕਲਾਤਾਂ ਆਈਆਂ? ਨਹੀਂ ਜੀ ਕੋਈ ਮੁਸ਼ਕਲ ਮੁਸ਼ਕਲਾਤਾਂ ਆ ਕੇ ਨੌਕਰੀ ਵੀ ਕੀਤੀ ਹੈ? ਨਹੀਂ, ਕੋਈ ਮੁਸ਼ਕਲ ਨਹੀਂ, ਮੁਸ਼ਕਲਾਂ ਤਾਂ ਕੋਈ ਨਹੀਂ ਆਈਆਂ। ਇੱਥੇ ਆ ਕੇ 8 ਪਾਸ ਕੀਤੀਆਂ ਹਾਂਜੀ, ਤੇ ਉਦੋਂ ਤਕਰੀਬਨ ਲੱਭਦਾ ਕੋਈ ਨਹੀਂ ਸੀ। ਸਹੀ। ਦੌੜੇ ਫਿਰਦੇ ਸੀ, ਦੱਸੋ। ਮੈਂ ਕਿਹਾ ਮੈਂ ਪਟਵਾਰੀ ਹੋਣਾ, ਚੱਲ ਪਟਵਾਰੀ ਹੋ ਗਿਆ। ਦੂਜੇ ਦਿਨ ਮੇਰਾ ਆਰਡਰ ਹੋ ਗਿਆ ਸੀ। ਅੱਛਾ, ਆਰਡਰ ਹੋ ਗਿਆ ਸੀ। ਪੁੱਛਦਾ ਹੀ ਕੋਈ ਨਹੀਂ ਸੀ, ਲੱਭਦਾ ਹੀ ਨਹੀਂ ਸੀ ਕੋਈ, ਨਹੀਂ ਪੜਿਆ ਲਾ। ਸਹੀ ਸਹੀ। ਤੇ ਤੁਹਾਨੂੰ ਜ਼ਮੀਨ ਫਿਰ ਇਸ ਪਿੰਡ ਦੇ ਵਿੱਚ ਪਈ ਸਾਰੀ ਆ ਕੇ? ਤੁਹਾਡਾ ਉਹ ਜਿਹੜਾ ਪਿੰਡ ਸੀ ਸਾਰਾ ਇੱਥੇ ਆ ਕੇ ਬਾਦ ਹੋਇਆ? ਨਹੀਂ ਨਹੀਂ, ਛੱਟਾ ਮਿਲ ਗਿਆ ਕਿ ਤਾਂ ਮਿਲ ਗਿਆ ਜੀ। ਅੱਛਾ, ਆਹ ਜ਼ਿਆਦਾ? ਕੋਈ ਤੇ ਬੈਠੇ ਆ ਇੱਧਰ ਅਲੀਪੁਰਾਲ, ਹਾਂਜੀ। ਮੇਰਾ ਹਾਲਾ ਦੋ ਘਰ ਹੋਣੇ ਚੱਜ ਹਾਂ। ਕੋਈ ਬਾਰਡਰ ਤੇ ਹੈ, ਆ ਕੋਈ ਬਾਰਡਰ ਤੇ ਹੈ, ਹਾਂਜੀ। ਇੱਕ ਫੈਸਲਾਬਾਦ ਘਰ ਹੈ, ਸਹੀ। ਹਾਂਜੀ। ਤੇ ਕੁਝ ਇੱਥੇ ਤੇ ਕੁਝ ਉਂਝ ਵਿਚਾਰੇ ਮੁੱਕ ਮੱਕ ਗਏ। ਬਟਾਲੇ ਦਾ ਇੱਕ ਘਰ ਅਸੀਂ ਇੱਥੇ ਬੈਠੇ ਆ, ਇੱਕ ਘਰ ਬੰਦ ਹੋਏ ਪਹਿਲਾਂ ਕੁੜੀ ਕੋਟ ਉੱਥੇ ਬੈਠਾ, ਸਹੀ ਸਹੀ। ਇੱਕ ਘਰ ਮਹਿਲੋ ਵਾਲੇ ਮੋੜ ਇਮਨਾਬਾਦ ਨਾਲ ਉੱਥੇ ਬੈਠਾ, ਇੱਕ ਘਰ ਤਕੀਪੁਰ ਛਾਪਾ ਹੈ ਲਾਹੌਰ ਬਾਰਡਰ ਉੱਥੇ ਬੈਠਾ। ਸਹੀ ਸਹੀ। ਬਟਾਲੇ ਦੇ 4-5 ਘਰ ਜਿਹੜੇ ਹਨ ਤੇ 5-6 ਇੱਕ ਜਗ੍ਹਾ ਨਹੀਂ। ਮਨੂਪਰ ਦੇ ਜਿਹੜੇ ਘਰ ਇਸ ਪਿੰਡ ਦੇ ਵਿੱਚ ਸਿੱਖ ਸਨ ਕਿ ਮੁਸਲਮਾਨ ਰਹਿੰਦੇ ਸਨ ਜਦੋਂ ਤੁਸੀਂ ਆਏ ਸਿੱਖਾਂ ਦਾ ਕੋਈ ਘਰ ਸੀ ਇੱਥੇ? ਆ ਖੱਤਰੀ ਸਣਾ। ਮਾਲਕ ਕੋਈ ਨਹੀਂ ਸੀ, ਨਜ਼ਾਰਾ ਹੀ ਸੀ। ਅੱਛਾ, ਬਸ ਖੱਤਰੀ ਛੋਟਾ ਜਿਹਾ ਪਿੰਡ ਸੀ ਇਹ ਵੀ? ਹਾਂਜੀ, ਇਹ ਵੀ ਛੋਟਾ ਜਿਹਾ ਪਿੰਡ ਸੀ? ਆਹੋ, ਉਹ ਛੋਟਾ ਹੀ ਸੀ ਤੇ ਉਹ ਤੋਂ ਬਸ। ਜ਼ਮੀਨ ਇੱਥੇ ਕੋਣੀ ਸੀ ਖੱਤਰੀਆਂ ਦੀ, ਥੋੜੀ ਸੀ। ਇਹਨਾਂ ਕੋਲ ਲੋਕਾਂ ਕੋਲੋਂ ਲਈ ਸੀ ਸਹੀ। ਖੱਤਰੀਆਂ ਨੇ ਵੀ ਦੇਣੀ ਢੇਲੀ ਤੇ ਲਿਖਣੀ ਵੇਲੀ। ਅੱਛਾ, ਉਹਨਾਂ ਨੇ ਲੈ ਲਈ 100 ਕਿੱਲਾ। ਹਾਂ, ਹਾਂਜੀ। ਉਹ ਕੋਈ ਕਲਰ ਹੋ ਗਿਆ, ਹਾਂਜੀ। ਉਹ ਫਿਰ ਮੁੜ ਕੇ ਆਬਾਦ ਕਰਨਾ ਪਿਆ ਸੀ, ਆਪ ਆਬਾਦ ਕੀਤਾ। ਅੱਛਾ, ਆਪ? ਹਾਂਜੀ। ਤੇ ਕੋਈ ਜ਼ਮੀਨ ਇੱਥੋਂ ਲੱਭਦੀ ਕੋਈ ਨਹੀਂ, ਫਿਰ ਉਹ ਅਗਲੇ ਪਿੰਡ ਜਾ ਕੇ ਪੋਈ। ਅੱਛਾ, ਹਾਂਜੀ, ਇਹ ਹਿਸਾਬ ਹੈ। ਤੇ ਕੁਝ ਹੋਇਆ ਜ਼ਮੀਨ ਜੋ ਇੱਥੇ ਇੰਨੀ ਸੀ ਤਾਂ ਹੋਰ ਫਿਰ ਲਾਂਬੇ ਖਿਲਰ ਖੁਲਰ ਗਏ। ਵੀ ਹੈ, ਕੋਈ ਨਵਾਬ ਵੀ ਹੈ। ਕੋਈ ਝੰਗ 'ਚ ਬੈਠੇ ਆ, ਕੁਝ ਕੋਲਡੀ ਨਵਾਬ, ਕੁਝ ਮਿਰਜ਼ੇ ਜਾਨ। ਹਾਂਜੀ, ਬਰਾਦਰੀ ਆਪਣੀ ਵਾਹ ਚੱਕ ਕੇ ਬਹਾਪੁਰੇ। ਹਾਂਜੀ, ਕੁੜੀ ਕੋਟ ਹੈ। ਹਾਂਜੀ। ਇਹ ਚੱਕ ਵਾਲੇ ਜਿਹੜੇ ਆਵਾਨ ਕੌਮ ਦੇ ਲੀਡਰ ਨੇ ਨਾ, ਸਾਰੇ ਆਵਾਨ ਕੌਮ ਦੇ ਲੀਡਰ ਚੱਕ ਰਮਦਾਸ ਵਾਲੇ ਨੇ। ਅੱਛਾ। ਚੌਧਰੀ ਗੁਲਾਮ ਖਾਨ ਮਰਹੂਮ ਸਨ, ਉਹ ਸਨ ਲੀਡਰ। ਅੱਗੋਂ ਉਹਨਾਂ ਦੇ ਬੇਟੇ ਹਨ 4। ਸਹੀ। ਅੱਗੋਂ ਉਹਨਾਂ ਦਾ ਪੋਤਾ ਚੌਧਰੀ ਗੁਲਾਮ ਖਾਨ ਸਾਹਿਬ ਦਾ ਐਡੀਸ਼ਨਲ ਕਮਿਸ਼ਨਰ ਰੈਵਨਿਊ ਡਿਵੀਜ਼ਨ ਗੁਜਰਾਤ ਤੋਂ ਮਲਕ ਆਬਦ ਹੁਸੈਨ ਆਵਾਨ ਰਿਟਾਇਰ ਹੋਏ ਨੇ। ਠੀਕ ਹੋ ਗਿਆ। ਅੱਛਾ, ਉਹ ਹੀ ਆਪਣੀ ਕਾਸਟ ਨੂੰ ਲੈ ਕੇ ਚੱਲ ਰਹੇ ਨੇ ਹਾਂ ਇੱਕ ਕਰਕੇ। ਜਾ ਬਿਲਕੁਲ ਇਸ ਤਰ੍ਹਾਂ। ਸਹੀ ਹੋ ਗਿਆ ਜੀ, ਠੀਕ ਹੋ ਗਿਆ ਬਜ਼ੁਰਗਾ। ਬੜਾ ਅੱਛਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ। ਬਹੁਤ ਮਿਹਰਬਾਨੀ ਜੀ, ਬਹੁਤ ਸ਼ੁਕਰੀਆ।